Israel-Hamas conflict. Gaza Health Ministry says 500 killed in Israeli airstrike on hospital. Israeli military spokesperson say no details on hospital deaths. We'll get the details and update. कि सानू नहीं पता किन्ने मारे। ये अप्रोच इजराइल के डिफेंस मिनिस्टर की या प्राइम मिनिस्टर की ये है कि कोई गजा च रहन वाला जड़ा है वो निर्दोष है ही नहीं, कोई जड़ा ये नहीं है भी कि उसका गुनाह नहीं है। और कलैक्टिव पनिशमेंट उन्होंने डिफेंस मिनिस्टर कहता भी असी कलैक्टिव पनिशमेंट देंगे, सब हमास के ही हमायती ने। इस वेले इजराइल ये चाहता है भी ये जी गाजा पट्टी है इनू खाली करा के ਜਿਹੜਾ ਇਸ ਦੇ ਉੱਤੇ ਹਾਲਾਂ ਪਹਿਲਾਂ ਵੀ 20-22 ਸਾਲ ਉਹਨਾਂ ਦੇ ਕਬਜ਼ੇ 'ਚ ਰਿਹਾ, ਪਰ ਉਹਨਾਂ ਦੇ ਕਬਜ਼ੇ 'ਚ ਉਦੋਂ ਸੀ ਜਦੋਂ ਕਿ ਉੱਥੇ ਫਲਸਤੀਨੀ ਰਹਿੰਦੇ ਸੀ। ਹੁਣ ਜਦੋਂ ਤੁਸੀਂ ਉਹਨਾਂ ਨੂੰ ਨੋਟਿਸ ਦੇ ਕੇ ਭਜਾ ਰਹੇ ਹੋ, ਉਹ ਚਾਹੁੰਦੇ ਨੇ ਵੀ ਇਹ ਇੱਥੋਂ ਨਿਕਲ ਕੇ ਜਾ ਕੇ ਕੋਈ ਇਜਿਪਟ ਦੇ ਵਿੱਚ ਸ਼ਰਨ ਲੈ ਲਏ, ਕੋਈ ਹੋਰ ਕਿਤੇ UN ਜਿਹੜੀ ਹੈ ਉਹ ਰਿਫਿਊਜੀ ਕੈਂਪ ਬਣਾ ਦੇ। ਇਜ਼ਰਾਈਲ ਵੀ ਇਹੀ ਚਾਹੁੰਦਾ ਅਲਟੀਮੇਟਲੀ ਕਿ ਵੀ ਇੱਥੋਂ ਇਹਨਾਂ ਨੂੰ ਕੱਢੋ, ਸਫਾਈ ਕਰੋ ਇਹਨਾਂ ਦੀ, ਔਰ ਕਰੋ ਇਸ ਬਹਾਨੇ ਨਾਲ ਕਿ ਜੀ ਦੇਖੋ ਹਮਾਸ ਨੇ ਸਿਵਿਲੀਅਨਸ ਨੂੰ ਐਜ਼ ਏ ਸ਼ੀਲਡ ਇਸਤੇਮਾਲ ਕਰਨਾ ਸ਼ੁਰੂ ਕੀਤਾ। ਬਾਈਡਨ ਕਹਿੰਦੇ ਨੇ ਇਜ਼ਰਾਈਲ ਹੈਜ਼ ਦਾ ਰਾਈਟ ਐਂਡ ਇੰਡੀਡ ਦਾ ਡਿਊਟੀ ਟੂ ਡਿਫੈਂਡ ਇਟਸ ਪੀਪਲ ਫਰਮ ਹਮਾਸ ਐਂਡ ਅਦਰ ਟੈਰਰਿਸਟ ਐਂਡ ਟੂ ਪ੍ਰੀਵੈਂਟ ਫਿਊਚਰ ਅਟੈਕ। ਲੀਡਰਸ ਆਫ ਦ ਰੈਜ਼ਿਸਟੈਂਸ ਵਿਲ ਨਾਟ ਅਲਾਉ the Zionist regime to take any action in Gaza. All options are open and we cannot be indifferent to the war crimes committed against the people of Gaza. ਜੇ ਈਰਾਨ ਇਹਦੇ 'ਚ ਜੰਪ ਕਰ ਜਾਂਦਾ ਹੈ ਤੇ ਇਜ਼ਰਾਈਲ ਤਿਆਰ ਬੈਠਾ ਹੋਏਗਾ ਈਰਾਨ ਦੀਆਂ ਆਇਲ ਰਿਫਾਈਨਰੀਜ਼ ਨੂੰ ਹਿੱਟ ਕਰਨ ਦੇ ਲਈ। ਔਰ ਜੇ ਗੱਲ ਉਸ ਪਾਸੇ ਜਾਂਦੀ ਹੈ ਤਾਂ ਅਸੀਂ ਇੱਥੇ ਦੇਖਾਂਗੇ ਆਲਰੇਡੀ ਮਹਿੰਗਾਈ ਦੂਜੀ ਹੈ, ਆਇਲ ਪ੍ਰਾਈਸਿਸ ਕਿੱਥੇ ਜਾਣਗੀਆਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੁਸਾਨੀ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੈ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 17 ਅਕਤੂਬਰ 2023 ਦਿਨ ਕੱਤਕ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬਲਫਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਡੀਓਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੀ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਯੂਬਾ ਸਿਟੀ ਕੈਲੀਫੋਰਨੀਆ ਤੋਂ ਸਰਦਾਰ ਹਰਬੰਸ ਸਿੰਘ ਜਰਾਂ ਵੱਲੋਂ। ਸੋ ਹਰਬੰਸ ਸਿੰਘ ਢਿੱਲੋਂ ਜਰਾਂ ਵੱਲੋਂ ਸੋ ਇਹਨਾਂ ਕਿਹਾ ਹੈ ਕਿ ਸਾਨੂੰ ਲੋੜ ਹੈ ਅੱਜ ਅਸੀਂ ਆਪਣੇ ਸੱਭਿਆਚਾਰ, ਬੋਲੀ ਅਤੇ ਧਰਮ ਨਾਲ ਜੁੜ ਕੇ ਰਹੀਏ। ਸਾਡਾ ਆਪਣੀਆਂ ਜੜ੍ਹਾਂ ਤੋਂ ਦੂਰ ਜਾਣਾ ਸਾਨੂੰ ਮਹਿੰਗਾ ਪਵੇਗਾ, ਖਾਸ ਕਰਕੇ ਇਹਨਾਂ ਮੁਲਕਾਂ ਵਿੱਚ ਨਵੀਂ ਪਨੀਰੀ ਨੂੰ ਧੁਰੇ ਨਾਲ ਜੋੜ ਕੇ ਰੱਖੀਏ। ਨਾਲ ਹੀ ਲੜਾਈ ਲਈ ਸਾਨੂੰ ਕੌਮੀ ਮੀਡੀਆ ਦੀ ਸਖਤ ਲੋੜ ਹੈ। ਸਾਡਾ ਪੱਖ ਜੋ ਸਾਡਾ ਜਿਹੜਾ ਪੱਖ ਹੈ ਉਹ ਦੁਨੀਆ ਸਾਹਮਣੇ ਰੱਖ ਸਕੇ ਅਤੇ ਸਿੱਖਾਂ ਖਿਲਾਫ ਜਿਹੜੇ ਝੂਠੇ ਪ੍ਰੋਪੇਗੰਡੇ ਦਾ ਜਵਾਬ ਦੇਵੇ। ਸੋ TV84 ਦੀ ਸਪੋਰਟ ਲਈ ਵੱਧ ਤੋਂ ਵੱਧ ਯੋਗਦਾਨ ਪਾਓ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਬੰਸ ਸਿੰਘ ਢਿੱਲੋਂ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਇਹ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ
5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਇਜ਼ਰਾਈਲ ਤੇ ਹਮਾਸ ਦੇ ਹਵਾਲੇ ਨਾਲ ਕਿ ਜਿਹੜਾ ਇਜ਼ਰਾਈਲ ਤੇ ਹਮਾਸ ਵਿਚਲਾ ਜਿਹੜਾ ਟਕਰਾਅ ਹੈ ਹਜ਼ਾਰਾਂ ਬੇਗੁਨਾਹ ਇਨਸਾਨੀ ਜਾਨਾਂ ਦਾ ਜਿਹੜਾ ਖਾਊ ਬਣਿਆ ਹੋਇਆ ਹੈ। ਸੋ ਪਿਛਲੀਆਂ ਖਬਰਾਂ ਅਨੁਸਾਰ ਇਜ਼ਰਾਈਲ ਨੇ ਗਜ਼ਾ ਦੇ ਹਸਪੀਟਲ ਤੇ ਬੰਬਾਰੀ ਕੀਤੀ ਜਿਸ ਨਾਲ 500 ਤੋਂ ਜ਼ਿਆਦਾ ਲੋਕ ਜਿਹੜੇ ਮਾਰੇ ਗਏ ਹੈ। ਸੋ ਇਸ ਹਸਪੀਟਲ ਵਿੱਚ ਮਰੀਜ਼ਾਂ ਤੋਂ ਇਲਾਵਾ ਹਜ਼ਾਰਾਂ ਲੋਕਾਂ ਨੇ ਜਿਹੜੀ ਪਨਾਹ ਵੀ ਲਈ ਹੋਈ ਸੀ। ਸੋ ਦੁਨੀਆ ਦੇ ਵੱਡੇ ਜਿਹੜੇ ਮੁਲਕ ਨੇ ਜ਼ੁਬਾਨੀ ਜਮ੍ਹਾਂ ਖਰਚ ਤਾਂ ਕਰ ਰਹੇ ਨੇ, ਪਰ ਜਿਹੜੀ ਜੰਗਬੰਦੀ ਜਿਹੜੀ ਕਰਵਾ ਕੇ ਇਹ ਬੇਗੁਨਾਹ ਜਿਹੜੀ ਜਾਨ ਬਚਾਉਣਾ ਕਿਸੇ ਦੇ ਵੀ ਏਜੰਡੇ ਤੇ ਨਹੀਂ ਫਿੱਟ ਪੈਂਦਾ। ਸੋ ਇਸ ਵੇਲੇ ਇਤੀ ਮਾਰ ਪਈ ਕੁਰਲਾਣੇ ਤੈਂਗੀ ਦਰਦ ਨਾ ਆਇਆ ਜਿਹੜੀ ਹੈ ਉਹ ਗਮਗਿਨੀ ਜਿਹੜੀ ਹੈ ਉਹ ਬਣੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਾਰੇ ਹੀ ਦਰਸ਼ਕਾਂ ਦਾ, ਸਰੋਤਿਆਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਨੇ ਕੱਲ੍ਹ ਦੇ ਸਾਡੇ ਪ੍ਰੋਗਰਾਮ ਨੂੰ ਵੀ ਪਸੰਦ ਕੀਤਾ ਔਰ ਇਸ ਗੱਲ ਦੇ ਉੱਤੇ ਖੁਸ਼ੀ ਦਾ ਇਜ਼ਹਾਰ ਕੀਤਾ ਕਿ ਸਾਡੇ YouTube ਸਬਸਕ੍ਰਾਈਬਰਸ ਦੀ ਗਿਣਤੀ 2 ਲੱਖ ਨੂੰ ਪਾਰ ਕਰ ਗਈ ਹੈ। ਅਸੀਂ ਉਹਨਾਂ ਸਭ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਤੁਹਾਡੇ ਸਭ ਦੇ ਐਫਰਟ, ਯਤਨ, ਤੁਹਾਡੀਆਂ ਅਰਦਾਸਾਂ ਔਰ ਤੁਹਾਡੀ ਕੰਟਰੀਬਿਊਸ਼ਨ ਜਿਸ ਨੇ ਪਿਛਲੇ 11 ਸਾਲਾਂ ਤੋਂ ਇਸ TV 84 ਨੂੰ ਚੱਲਦਾ ਰੱਖਿਆ ਹੈ, ਇਸ ਦੀ ਬਦੌਲਤ ਹੈ। ਬਿਲਕੁਲ। ਕੱਲ੍ਹ ਦੇ ਪ੍ਰੋਗਰਾਮ ਜਿੱਥੇ ਅਸੀਂ ਆਪਣੇ 2 ਰੋਜ਼ਾ ਟੋਰਾਂਟੋ ਦੌਰੇ ਦਾ ਜ਼ਿਕਰ ਕਰਦੇ ਹਾਂ, ਸਭ ਨੂੰ ਬਣਦਾ ਸ਼ੁਕਰੀਆ ਹੱਕ ਦਿੱਤਾ। ਉੱਥੇ ਬਹੁਤ ਵਾਰ ਹੁੰਦਾ ਹੈ ਕਿ ਜਿਹੜਾ ਸਭ ਤੋਂ ਅਹਿਮ ਕਰੈਕਟਰ ਹੁੰਦਾ ਉਹ ਭੁੱਲ ਜਾਂਦਾ ਹੈ ਜਾਂ ਉਹ ਅਣਗੌਲਿਆ ਹੋ ਜਾਂਦਾ ਹੈ। ਸੋ ਇਸ ਸਾਰੇ ਪ੍ਰੋਗਰਾਮ ਨੂੰ ਤਰਤੀਬ ਦੇਣ ਦੇ ਵਿੱਚ ਮੁੱਖ ਰੋਲ ਸਾਡੇ ਵੀਰ ਸਰ ਸੁਖਦੇਵ ਸਿੰਘ ਗਿੱਲ, ਜਿਹੜੇ ਸਾਡੇ ਹੋਸਟ ਨੇ ਅੱਜ ਦੀ ਆਵਾਜ਼ ਪ੍ਰੋਗਰਾਮ ਦੇ ਪਿਛਲੇ ਆਲਮੋਸਟ 27 ਸਾਲ ਤੋਂ ਰੈਗੂਲਰਲੀ ਜਿਹੜਾ ਹੈ ਹਰ ਬੁੱਧਵਾਰ ਸਾਡਾ ਲਗਭਗ 1 ਘੰਟੇ ਦਾ ਸ਼ੋਅ ਹੁੰਦਾ। ਹਾਲਾਂਕਿ ਉਹਨਾਂ ਦਾ ਸ਼ੋਅ ਤਾਂ ਪੂਰੇ ਹਰ ਦਿਨ ਚੱਲਦਾ ਹੈ ਔਰ ਉਹਨਾਂ ਨੇ ਇਸ ਨੂੰ ਯਕੀਨੀ ਬਣਾਇਆ ਕਿ ਸਾਡਾ ਟੋਰਾਂਟੋ ਸਟੇ ਜਿਹੜਾ ਹੈ ਉਹ ਪੂਰਾ ਲਾਭਕਾਰੀ ਹੋਏ। ਉਹਨਾਂ ਨੇ ਸਾਨੂੰ ਬਿਲਕੁਲ ਸਾਹ ਨਹੀਂ ਲੈਣ ਦਿੱਤਾ, ਉਹ ਦਿਨ ਹੋਏ ਰਾਤ ਹੋਏ। ਸੋ ਉਹਨਾਂ ਨੇ ਸਾਨੂੰ ਚੰਗੀ ਤਰ੍ਹਾਂ ਨਿਚੋੜਿਆ। ਲੇਕਿਨ ਕਈ ਵਾਰ ਇਸ ਕਿਸਮ ਦਾ ਨਿਚੜਨਾ ਵੀ ਤੁਹਾਨੂੰ ਆਨੰਦ ਦਿੰਦਾ ਹੈ। ਸੋ ਮੈਂ ਉਹਨਾਂ ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ। ਅੱਜ ਦੇ ਪ੍ਰੋਗਰਾਮ ਨੂੰ ਸਾਡੇ ਉਹ ਵੀਰ ਡਾਕਟਰ ਹਰਬੰਸ ਸਿੰਘ ਢਿੱਲੋਂ, ਜਿਨ੍ਹਾਂ ਦੇ ਨਾਲ ਸਾਡਾ ਸੰਬੰਧ ਬਹੁਤ ਬਚਪਨ ਦਾ ਹੈ, ਜਿੱਥੇ ਸਾਡੇ ਪਿਤਾ ਜੀ ਦੀ ਪੋਸਟਿੰਗ ਸੀ, ਇਹ ਵੀ ਹੈਲਥ ਡਿਪਾਰਟਮੈਂਟ ਦੇ ਵਿੱਚ ਸਨ, ਇਹਨਾਂ ਦੀ ਪੋਸਟਿੰਗ ਸੀ। ਅਸੀਂ ਤਾਂ ਛੋਟੇ ਛੋਟੇ ਗਰੋਹ ਹੁੰਦੇ ਔਰ ਉਹਨਾਂ ਨੇ ਜਿਹੜਾ ਆਉਣਾ ਔਰ ਅਜੇ ਵੀ ਜਿਹੜਾ ਉੱਥੋਂ ਦੇ ਖਾਸ ਤੌਰ 'ਤੇ ਉਸ ਜ਼ਮਾਨੇ ਦੇ ਵਿੱਚ ਜਦੋਂ ਕੋਈ ਮਹਿਮਾਨ ਆਉਂਦਾ ਹੈ ਅਤੇ ਉਹ ਕੋਈ ਡਾਲੀਮਾ ਦੇ ਬਿਸਕੁਟ ਜਾਂ ਛੋਟੀਆਂ ਉਹ ਬੜੀਆਂ ਸਖਤ ਕਿਸਮ ਦੀਆਂ ਟੌਫੀਆਂ ਜਿਹਦਾ ਟੇਸਟ ਔਰ ਫ੍ਰੈਗਰੈਂਸ ਦੂਰ ਦੂਰ ਤੱਕ ਜਾਂਦੀ ਸੀ। ਸੋ ਇਹਨਾਂ ਨੇ ਲੈ ਕੇ ਆਉਣਾ। ਫਿਰ ਇੱਕ ਟਰਮ ਸਾਡੀ ਰਹੀ ਕਾਬੂ ਕਰਨਾ। ਸੋ ਇਹਨਾਂ ਨੂੰ ਵੀ ਹੁੰਦਾ ਸੀ ਇਹਨਾਂ ਦੇ ਨਾਲ ਛੇੜਛਾੜ ਦੂਜੇ ਔਰ ਇਹ ਉੱਥੋਂ ਜੁੜਿਆ ਇਹ ਸੰਬੰਧ, ਕਿਉਂਕਿ ਇਹ ਵੀ ਇੱਕ ਲਿਟਰਰੀ ਫਿਗਰ ਵੀ ਨੇ, ਬਹੁਤ ਅੱਛੇ ਸ਼ਾਇਰ ਸਨ ਔਰ ਪਿਤਾ ਜੀ ਗੁਰਦੁਆਰਾ ਮੈਨੇਜਮੈਂਟ 'ਚ ਵੀ ਔਰ ਦੂਸਰਿਆਂ 'ਚ ਵੀ ਉਹਨਾਂ ਦਾ ਰੋਲ ਸੀ। ਜਦੋਂ ਕਵੀ ਦਰਬਾਰ ਹੋਣਾ, ਇਹ ਭਾਵੇਂ ਰਹਿੰਦੇ 15-20 ਕਿਲੋਮੀਟਰ ਦੂਰ ਟਾਊਨ 'ਚ ਸਨ, ਇਹਨਾਂ ਨੇ ਆ ਕੇ ਪਾਰਟਿਸਿਪੇਟ ਕਰਨਾ। ਫਿਰ ਜਦੋਂ 1966 ਦੇ ਵਿੱਚ ਪੰਜਾਬ ਵੰਡ ਹੋਈ ਤੇ ਜ਼ਾਹਰ ਹੈ ਹਿਮਾਚਲ ਦੇ ਵਿੱਚ ਪੰਜਾਬੀ ਜ਼ਬਾਨ ਨੂੰ ਪਾਸੇ ਕਰਕੇ ਪੰਜਾਬੀ ਦੀ ਥਾਂ ਉਰਦੂ ਸੈਕੰਡ ਲੈਂਗੁਏਜ ਲਾ ਦਿੱਤਾ ਗਿਆ 3 ਲੈਂਗੁਏਜ ਫਾਰਮੂਲੇ ਦੇ ਥੱਲੇ, ਕਿਉਂਕਿ 3 ਲੈਂਗੁਏਜ ਫਾਰਮੂਲਾ ਸੀ ਕਿ ਵੀ ਇੱਕ ਮਦਰ ਟੰਗ, ਇੱਕ ਹਿੰਦੀ ਐਜ਼ ਜਿਹੜਾ ਉਹ ਰਾਸ਼ਟਰੀ ਲੈਂਗੁਏਜ ਔਰ ਅੰਗਰੇਜ਼ੀ ਤਾਂ ਹੈ ਹੀ ਸੀ। ਸੋ ਮਦਰ ਟੰਗ ਤਾਂ ਪਹਾੜੀ ਦੀ ਤਾਂ ਕੋਈ ਨਾ ਸਕ੍ਰਿਪਟ ਹੈ ਨਾ ਕੁਛ ਹੈ। ਸੋ ਉਹਨਾਂ ਨੇ ਅੰਗਰੇਜ਼ੀ, ਹਿੰਦੀ ਤੇ ਉਰਦੂ ਜਿਹੜਾ ਉਸ ਨੂੰ ਲਾਇਆ। ਇਸੇ ਤਰ੍ਹਾਂ ਈਵਨ ਹਰਿਆਣੇ ਦੇ ਵਿੱਚ ਬਹੁਤ ਘੱਟ ਲੋਕਾਂ ਨੂੰ ਯਾਦ ਹੋਏਗਾ ਕਿ 40 ਸਾਲ ਉੱਥੇ ਜਿਹੜਾ ਤੀਸਰੀ ਜ਼ਬਾਨ ਅੰਗਰੇਜ਼ੀ ਔਰ ਹਿੰਦੀ ਤੋਂ ਬਾਅਦ ਤਾਮਿਲ ਲਾਈ ਗਈ ਸੀ। ਹਾਲਾਂਕਿ ਹਰਿਆਣੇ 'ਚ ਕਿੰਨੇ ਮਿਲੀਅਨ ਸਿੱਖ ਰਹਿੰਦੇ ਨੇ। ਸੋ ਇਹ ਜਦੋਂ ਅਸੀਂ ਅੱਜ ਦਾ ਵਰਤਾਰਾ ਦੇਖਦੇ ਹਾਂ ਜੋ ਜੂਨ 84 ਜਾਂ ਅੱਜ ਨਫ਼ਰਤ ਦਾ ਹੋਇਆ, ਸੋ ਇਹਦੀਆਂ ਜੜ੍ਹਾਂ ਬਹੁਤ ਪੁਰਾਣੀਆਂ ਨੇ, ਇਹ ਕੋਈ ਨਵਾਂ ਨਹੀਂ ਹੈ। ਇਹਨਾਂ ਦੀ ਜ਼ਹਿਨੀਅਤ ਦੇ ਵਿੱਚ ਬਹੁ ਗਿਣਤੀ ਦੇ ਸਿੱਖ ਨਫ਼ਰਤ ਭਰੀ ਹੋਈ ਹੈ। ਸੋ ਇਹਨਾਂ ਨੇ ਡਾਕਟਰ ਹਰਬੰਸ ਸਿੰਘ ਢਿੱਲੋਂ ਹੋਰਾਂ ਨੇ ਉਦੋਂ ਤੱਕ ਆਪਣੀ ਜੌਬ ਤੋਂ ਰਿਟਾਇਰਮੈਂਟ ਲੈ ਲਈ ਔਰ ਹਿਮਾਚਲ ਸਿੱਖ ਕੌਂਸਲ ਬਣਾ ਕੇ
ਪੰਜਾਬੀ ਨੂੰ ਹਿਮਾਚਲ ਦੀ ਦੂਸਰੀ ਜ਼ਬਾਨ ਦੇ ਤੌਰ ਤੇ ਰੈਕਗਨਾਈਜ਼ ਕਰਵਾਉਣ ਦੇ ਲਈ ਫਿਰ ਈਵਨ ਵੱਡੀ ਸਟਰਗਲ ਕੀਤੀ। ਦਿੱਲੀ ਜਾ ਕੇ ਇੰਦਰਾ ਗਾਂਧੀ ਦੀ ਕੋਠੀ ਦੇ ਬਾਹਰ ਭੁੱਖ ਹੜਤਾਲ ਵੀ ਕੀਤੀ। ਜੀ। ਔਰ ਇਹ ਸਾਡੇ ਪਿਤਾ ਜੀ ਨੂੰ ਚਾਚਾ ਜੀ ਕਹਿੰਦੇ ਸੀ। ਔਰ ਉਸ ਸਾਰੇ ਪੀਰੀਅਡ 'ਚ ਇਹ ਜਿਹੜੇ ਪਰਿਵਾਰਕ ਤੌਰ ਦੇ ਉੱਤੇ ਮੁਲਾਕਾਤ, ਫਿਰ ਉਹਨਾਂ ਦਾ ਸ਼ਾਇਰਾਨਾ ਅੰਦਾਜ਼ ਤੇ ਫਿਰ ਕੌਮੀ ਕੰਮ। ਔਰ ਜਦੋਂ ਫਿਰ ਉਹਨਾਂ ਨੇ ਉੱਥੋਂ ਰਿਟਰੀਟ ਕੀਤਾ, ਪੰਜਾਬ 'ਚ ਆਏ, ਜਲੰਧਰ ਦੇ ਨੇੜੇ ਸਰਾਏ ਖਾਸ ਪਿੰਡ ਹੈ ਜਿੱਥੇ ਇਹਨਾਂ ਨੇ ਪ੍ਰੈਕਟਿਸ ਸ਼ੁਰੂ ਕੀਤੀ। ਮੈਂ ਕੁਦਰਤੀ ਜਲੰਧਰ ਬੇਸ ਸੀ, ਇਹ ਸੰਬੰਧ ਬਰਾਬਰ ਬਣਿਆ ਰਿਹਾ। ਔਰ ਫਿਰ ਜਦੋਂ ਪੰਜਾਬ ਦੇ ਵਿੱਚ ਪੂਰਾ ਜੰਗ ਭਖਿਆ ਜੂਨ 84 ਤੋਂ ਬਾਅਦ, ਸੋ ਉਸ ਪੀਰੀਅਡ 'ਚ ਡਾਕਟਰ ਸਾਹਿਬ ਯੂਬਾ ਸਿਟੀ ਅਮਰੀਕਾ ਆ ਗਏ। ਉੱਥੇ ਉਹਨਾਂ ਦੇ ਇਨ-ਲॉज ਵੱਲੋਂ ਰਿਸ਼ਤੇਦਾਰ ਸੀ ਤੇ ਅਸੀਂ ਉੱਥੇ ਆਪਣਾ ਘੋਲ ਜਿੰਨਾ ਕੁ ਜਾਰੀ ਰੱਖਿਆ ਔਰ ਅਮਰੀਕਾ ਆ ਕੇ ਇਹਨਾਂ ਦੇ ਨਾਲ ਫਿਰ ਮੁਲਾਕਾਤ ਹੋਈ। ਸੋ ਇੱਕ ਬੜੀ ਹੀ ਪਿਆਰੀ ਸ਼ਖਸੀਅਤ, ਜਿੱਥੇ ਉਹਨਾਂ ਦੀਆਂ ਪੁਸਤਕਾਂ ਸ਼ਾਇਰੀ ਦੀਆਂ ਵੀ ਨੇ। ਔਰ TV 84, ਹਾਲਾਂਕਿ ਹੁਣ ਉਹ 80s ਦੇ ਵਿੱਚ ਨੇ, ਵੱਡੀ ਉਮਰ ਹੈ ਉਹਨਾਂ ਦੀ, ਸਰੀਰਕ ਪੱਖੋਂ ਵੀ ਢਿੱਲੇ ਰਹਿੰਦੇ ਨੇ, ਲੇਕਿਨ ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਕਿ ਵੀ ਉਹ TV 84 ਦੇ ਨਾਲ ਜੁੜਦੇ ਨੇ, ਸਾਨੂੰ ਸੁਝਾਅ ਵੀ ਦਿੰਦੇ ਨੇ, ਬਹੁਤ ਵਾਰ ਬਹੁਤ ਵਡਿਆਈ ਦੀ ਗੱਲ ਕਰਦੇ ਨੇ। ਮੇਰਾ ਇਹ ਕਹਿਣਾ ਹੁੰਦਾ ਕਿ ਜੀ ਅਸੀਂ ਤਾਂ ਬਚਪਨ 'ਚ ਤੁਹਾਡੇ ਵਰਗਿਆਂ ਦੇ ਨਾਲ ਰਹਿ ਕੇ ਹੀ ਜੇ ਕੁਝ ਸਿੱਖ ਸਕੇ। ਔਰ ਹੁਣ ਵੀ ਜਦੋਂ ਵੀ ਉਹਨਾਂ ਦਾ ਵਕਤ ਹੁੰਦਾ ਹੈ, ਉਹ ਜ਼ਰੂਰ ਕਾਲ, ਲੰਬੀ ਗੱਲਬਾਤ ਹੁੰਦੀ ਹੈ। ਔਰ ਉਹ ਹਮੇਸ਼ਾ ਹੀ, ਜਦੋਂ ਤੁਸੀਂ ਵੀ ਉਹਨਾਂ ਨੂੰ ਮਿਲੇ ਹੋ, ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਦੇ ਮੌਕੇ ਤੇ ਯੂਬਾ ਸਿਟੀ ਜਾਂਦੇ ਤੇ ਉਹਨਾਂ ਨੇ ਆਪਣੇ ਬੱਚਿਆਂ ਨੂੰ ਵੀ, ਦੂਜਿਆਂ ਨੂੰ ਵੀ ਨਿੱਕੇ ਨਿੱਕੇ ਡੱਬੇ ਦੇ ਕੇ ਲਾਇਆ ਹੁੰਦਾ, ਬਾਲਟੀਆਂ ਤਿਆਰ ਕੀਤੀਆਂ ਹੁੰਦੀਆਂ। ਉਹ ਕਹਿੰਦੇ ਕਿ ਨਹੀਂ, ਇਹ ਸੰਗਤ ਦਾ ਟਕਾ ਟਕਾ ਵੀ ਬੜਾ ਇੰਪੋਰਟੈਂਟ ਹੁੰਦਾ ਹੈ, ਅਹਿਮ ਹੁੰਦਾ ਹੈ। ਔਰ ਸਾਡੇ ਲਈ ਤਾਂ ਜਿਹੜਾ ਉਹ ਬਹੁਤ ਵੱਡੀ ਮੋਟੀਵੇਸ਼ਨ ਨੇ। ਔਰ ਅਸੀਂ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ ਅਦਾ ਕਰਦੇ ਹਾਂ। ਅਸੀਂ ਸਮਝਦੇ ਹਾਂ ਕਿ ਇਹ ਜਿਹੜੇ ਇਸ ਕਿਸਮ ਦੇ ਇਨਸਾਨ ਨੇ ਜਿਨ੍ਹਾਂ ਦੇ ਅੰਦਰ ਗੁਰਸਿੱਖੀ ਔਰ ਜਿਹੜਾ ਉਹਨਾਂ ਦਾ ਮੈਸੇਜ ਵੀ ਹੈ, ਉਹ ਜਦੋਂ ਵੀ ਕੋਈ ਉਹਨਾਂ ਦੇ ਘਰ ਜਾ ਉਹਨਾਂ ਨੂੰ ਮਿਲਣ ਜਾਂਦਾ ਹੈ, ਉਹ ਕਿਤਾਬਾਂ, ਜੇ ਬੱਚਾ ਹੈ ਤਾਂ ਉਹਦੀ ਉਮਰ ਦੇ ਮੁਤਾਬਕ ਪੰਜਾਬੀ ਦੀਆਂ ਕਿਤਾਬਾਂ। ਔਰ ਉਹਨਾਂ ਦਾ ਇਹ ਕਹਿਣਾ ਹੁੰਦਾ ਹੈ ਵੀ ਆਪਣੀ ਜ਼ਬਾਨ ਨਾਲੋਂ ਜੇ ਅਸੀਂ ਟੁੱਟ ਗਏ ਤਾਂ ਫਿਰ ਸਾਡੀਆਂ ਪੀੜ੍ਹੀਆਂ ਗਵਾ ਜਾਣਗੀਆਂ। ਯੂਬਾ ਸਿਟੀ 'ਚ ਵੀ ਉਹਨਾਂ ਨੇ ਜਦੋਂ ਸਿਹਤਯਾਬ ਸੀ, ਲੰਬਾ ਵਕਤ ਜਿਹੜਾ ਉੱਥੇ ਜਿਹੜਾ ਉਹ ਪੰਜਾਬੀ ਪੜ੍ਹਾਉਣ ਦੇ ਲਈ ਜਾਂ ਦੂਸਰੇ ਸਕੂਲ ਦੇ ਵਿੱਚ ਵੀ ਰੋਲ ਅਦਾ ਕੀਤਾ। ਔਰ ਪੰਜਾਬੀ ਸਾਹਿਤ ਸਭਾ ਯੂਬਾ ਸਿਟੀ ਦੇ ਵਿੱਚ ਕਰਕੇ ਉਹਨਾਂ ਨੇ ਵੱਡੇ ਵੱਡੇ ਜਿਹੜੇ ਸ਼ਾਇਰ ਉੱਥੋਂ ਪੰਜਾਬ 'ਚੋਂ ਜਾਂ ਲਹਿੰਦੇ ਪੰਜਾਬ ਤੋਂ ਆਉਂਦੇ ਨੇ, ਉਹਨਾਂ ਦਾ ਆਨਰ ਕਰਦੇ ਰਹੇ, ਉੱਥੇ ਉਹਨਾਂ ਦੇ ਮੁਸ਼ਾਇਰੇ ਰੱਖਦੇ ਰਹੇ। ਸੋ ਅਸੀਂ ਡਾਕਟਰ ਹਰਬੰਸ ਸਿੰਘ ਜੀ ਢਿੱਲੋਂ ਸਾਡੇ ਲਈ ਬਹੁਤ ਅਜ਼ੀਜ਼ ਨੇ, ਪਿਆਰੇ ਨੇ। ਅਸੀਂ ਉਹਨਾਂ ਦੀ ਚੜ੍ਹਦੀ ਕਲਾ, ਸਿਹਤਯਾਬੀ ਦੀ ਕਾਮਨਾ ਵੀ ਕਰਦੇ, ਉਹਨਾਂ ਦਾ ਸ਼ੁਕਰੀਆ ਵੀ ਅਦਾ ਕਰਦੇ। ਹਾਲਾਂ ਜਦੋਂ ਤੋਂ ਅਸੀਂ ਦੇਖਦੇ ਹਾਂ ਕਿ ਆਲਮੋਸਟ ਪਿਛਲੇ 14 ਤਰੀਕ ਤੋਂ, ਜੇ ਉਸ ਤੋਂ ਵੀ ਪਿੱਛੇ ਚਲੇ ਜਾਈਏ, ਜੋ ਹਾਲ ਮਿਡਲ ਈਸਟ ਦੇ ਵਿੱਚ, 14 ਵੀ ਨਹੀਂ, ਇਹ ਤਾਂ ਹੁਣ ਤਾਂ 10 ਦਿਨ ਤੋਂ ਜ਼ਿਆਦਾ ਹੋ ਗਏ ਨੇ, ਲਗਭਗ 10 ਦਿਨ ਹੋ ਗਏ। ਜਿਸ ਦਿਨ ਹਮਾਸ ਨੇ ਸਾਊਦਰਨ ਇਜ਼ਰਾਈਲ ਦੇ ਉੱਤੇ ਅਟੈਕ ਕੀਤਾ, 5000 ਤੋਂ ਜ਼ਿਆਦਾ ਜਿਹੜੇ ਨੇ ਉਹ ਰਾਕਟ ਦਾਗੇ ਗਏ, ਬੋਟਸ ਰਾਹੀਂ ਸਮੁੰਦਰੀ ਮੈਡੀਟਰੇਨੀਅਨ ਨੂੰ ਕ੍ਰਾਸ ਕਰਕੇ ਉਹਨਾਂ ਦੀ ਹੱਦ ਦੇ ਵਿੱਚ ਵੜੇ ਔਰ ਜ਼ਮੀਨ ਦੇ ਉੱਤੇ ਬੁਲਡੋਜ਼ ਕਰਕੇ ਜਿਸ ਕਿਸਮ ਦਾ ਉਹਨਾਂ ਨੇ ਤਾਂਡਵ ਨਾਚ ਨੱਚਿਆ, ਜਿਹੜਾ ਜਿਹਦੇ 'ਚ ਹੁਣ ਤੱਕ ਦੀ ਫਿਗਰ ਮੁਤਾਬਕ 1300 ਦੇ ਕਰੀਬ ਇਜ਼ਰਾਈਲੀ ਮਾਰੇ ਗਏ ਔਰ 200 ਦੇ ਕਰੀਬ ਜਿਹੜੇ ਔਰਤਾਂ, ਬੱਚੇ ਜਾਂ ਈਵਨ ਉਹਨਾਂ ਦੇ ਫੌਜੀ ਵੀ, ਉਹਨਾਂ ਦੀ ਲਿਸਟ ਉਹ ਅਜੇ ਕੰਪਾਈਲ ਕਰ ਰਹੇ ਨੇ, ਉਹਨਾਂ ਨੂੰ ਉਹ ਚੁੱਕ ਕੇ ਲੈ ਗਏ। ਸੋ ਨਜ਼ਰ ਤਾਂ ਉਦੋਂ ਹੀ ਆ ਰਿਹਾ ਸੀ ਕਿ ਵੀ ਇਹ ਇੱਕ ਬਹੁਤ ਖੂਨੀ ਜੰਗ ਹੋਣ ਜਾ ਰਹੀ ਹੈ। ਇਸ ਦੀ ਲਪੇਟ ਦੇ ਵਿੱਚ ਗੁਆਂਢੀ ਮੁਲਕ ਵੀ ਹੋਣਗੇ ਔਰ ਦੋਵੇਂ ਪਾਸਿਓਂ ਜਦੋਂ ਇਸ ਕਿਸਮ ਦੀ ਬੇਰਹਿਮੀ ਦਾ ਪ੍ਰਗਟਾਵਾ ਸ਼ੁਰੂ ਹੋ ਜਾਂਦਾ ਹੈ ਤੇ ਕੋਈ ਰੋਕਣ ਵਾਲਾ ਨਹੀਂ ਹੁੰਦਾ, ਨਾ ਕੋਈ ਇੱਕ ਧਿਰ ਨੂੰ ਰੋਕ ਰਿਹਾ ਹੁੰਦਾ, ਨਾ ਦੂਸਰੇ ਨੂੰ ਰੋਕ ਰਿਹਾ ਹੁੰਦਾ, ਤੇ ਫਿਰ ਉਸ ਦਾ ਨਤੀਜਾ ਤੇ ਜਿਹੜਾ ਉਹ ਡੈੱਡ ਬਾਡੀਜ਼ ਦੇ ਰੂਪ 'ਚ ਹੀ ਨਿਕਲਦਾ ਹੈ। ਫਿਰ ਇਹ ਨਹੀਂ ਹੁੰਦਾ ਕਿ ਭਾਈ ਉਹਨਾਂ ਨੂੰ ਪਾਣੀ ਚਾਹੀਦਾ ਹੈ ਜਾਂ ਉਹਨਾਂ ਦੀ ਬਿਜਲੀ ਨਹੀਂ ਹੈ ਜਾਂ ਉਹਨਾਂ ਦਾ ਅੰਨ ਨਹੀਂ ਹੈ। ਫਿਰ ਤਾਂ ਮੰਗ ਹੁੰਦੀ ਹੈ ਕਿ ਬਾਡੀ ਬੈਗਸ, ਜੋ ਉੱਥੇ ਇਹੀ ਚੱਲ ਰਿਹਾ ਕਿ ਭਾਈ ਜਿਨ੍ਹਾਂ 'ਚ ਡੈੱਡ ਬਾਡੀਜ਼ ਕਰਨੀਆਂ ਐਵੇਂ ਪਲਾਸਟਿਕ ਦੇ ਲਿਫਾਫਿਆਂ 'ਚ ਲਪੇਟੀਆਂ ਹੁੰਦੀਆਂ ਨੇ, ਕਿਉਂਕਿ ਬਾਡੀ ਬੈਗਸ ਨਹੀਂ ਨੇ। ਇਹ ਜਿਹੜੀ ਈਵਨ ਮੰਗ ਹੈ, US steps up diplomacy as UN says not enough body bags in Gaza। ਅਸੀਂ ਵੀ ਗਾਜ਼ਾ ਕਹਿੰਦੇ ਰਹੇ, ਪਰ ਮੈਂ ਜਦੋਂ ਹੁਣ ਓਰੀਜਨਲ ਪ੍ਰੋਨਾਂਸੀਏਸ਼ਨ ਉਹਨਾਂ ਦਾ ਅਰਬੀ 'ਚ ਵੀ ਔਰ ਉਰਦੂ ਦੇ ਚੈਨਲਸ 'ਤੇ ਵੀ ਦੇਖਿਆ ਤੇ ਇਹ ਗਜ਼ਾ ਹੈ ਸਪੈਲ, ਕਿਉਂਕਿ
ਅਰਬੀ ਲਫ਼ਜ਼ ਹੈ। ਹਾਂਜੀ ਅੰਗਰੇਜ਼ੀ ਤਾਂ ਜਦੋਂ GAZA ਹੋਏਗਾ ਜਾਂ ZA ਤਾਂ ਉਹਨੂੰ ਗਾਜ਼ਾ ਹੀ ਕਿਹਾ ਜਾਂਦਾ ਹੈ। ਲਿਖਦੇ ਵੀ ਗਾਜ਼ਾ ਨੇ ਉੱਥੇ ਤੋਂ ਕਿ ਹਿੰਦੀ ਪੇਪਰ, ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਓਰੀਜਨਲ ਦੇ ਨੇੜੇ ਰਹੀਏ, ਸੋ ਅਸੀਂ ਇਹਨੂੰ ਗਜ਼ਾ ਕਵਾਂਗੇ। ਹਾਲਾਂ ਸਾਡੇ ਤਾਂ ਜਿਹੜੀ ਖੁਰਾਕ ਹੁੰਦੀ ਆ ਉਹਨੂੰ ਕਹਿੰਦੇ ਵੀ ਗਜ਼ਾ ਚੰਗੀ ਦੇਣਾ, ਸੋ ਪੋਸੀਬਲ ਹੈ ਕਿ ਵੀ ਇਸ ਦਾ ਅੱਡ ਮੀਨਿੰਗ ਹੋਣਗੇ, ਲੇਕਿਨ ਇਹਨੂੰ ਗਜ਼ਾ ਪੱਟੀ ਕਿਹਾ ਜਾਂਦਾ। ਜੋ ਅਸੀਂ ਗਜ਼ਾ ਸਟ੍ਰਿਪ ਕਹਿੰਦੇ ਆ, ਸਟ੍ਰਿਪ ਇੱਕ ਪੱਟੀ ਹੈ, ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਲਗਭਗ 25 ਮੀਲ ਦੀ ਇਹ ਪੱਟੀ ਹੈ। 8 ਤੋਂ 9 ਮੀਲ ਜਿਹੜਾ ਹੈ ਉਹ ਕਿਤੇ 8 ਮੀਲ ਚੌੜੀ ਹੈ, ਕਿਤੇ ਇਸ ਤੋਂ ਵੀ ਘੱਟ ਚੌੜੀ ਹੈ, ਔਰ ਲਗਭਗ 2.5 ਮਿਲੀਅਨ ਲੋਕ, 25 ਲੱਖ ਲੋਕ ਇਸ ਦੇ ਵਿੱਚ ਰਹਿੰਦੇ ਨੇ, ਜਿਹੜਾ ਬਿਲਕੁਲ ਜਿਵੇਂ ਜਾਨਵਰ ਤੂੜੇ ਹੁੰਦੇ ਨੇ। ਇਹਦਾ ਇੱਕ ਸਿਰਾ ਜਿਹੜਾ ਛੋਟਾ ਜਿਹਾ ਉਹਦੇ ਨਾਲ ਇਜਿਪਟ ਨਾਲ ਲੱਗਦਾ ਹੈ, ਔਰ ਦੂਸਰਾ ਜਿਹੜਾ ਵੱਡਾ ਹੈ ਉਹ ਇਜ਼ਰਾਈਲ ਦੇ ਨਾਲ ਲੱਗਦਾ ਹੈ। ਉਹ ਜ਼ਾਹਰ ਹੈ ਕਿ ਉਹਨਾਂ ਦਾ ਬਿਜਲੀ, ਪਾਣੀ, ਹੋਰ ਸਾਰਾ ਕੁਝ ਜਿਹੜੀ ਸਪਲਾਈ ਲਾਈਨ ਹੈ ਉਹ ਇਜ਼ਰਾਈਲ ਤੋਂ ਹੀ ਹੁੰਦੀ ਹੈ। ਹਾਲਾਂ ਉਹ ਵੇਚਦੇ ਨੇ ਉਹਨਾਂ ਨੂੰ, ਲੇਕਿਨ ਇਹਨਾਂ ਲਗਭਗ 2 ਹਫ਼ਤਿਆਂ ਦੇ ਨੇੜੇ ਤੇੜੇ ਦੇ ਜੇ ਇਸ ਟਾਈਮ ਦੇ ਵਿੱਚ ਅਸੀਂ ਦੇਖੀਏ ਤੇ ਇਹ ਜਿਹੜਾ ਕਨਫਲਿਕਟ ਹੈ ਇਸ ਨੇ ਬੜਾ ਖਤਰਨਾਕ ਰੂਪ ਧਾਰਨ ਕੀਤਾ ਹੈ। ਔਰ ਇੰਟਰਨੈਸ਼ਨਲ ਲੈਵਲ ਤੇ ਜਦੋਂ ਵੀ ਅਸੀਂ ਕਿਤੇ ਜੰਗਬੰਦੀ ਦੀ ਗੱਲ ਕਰਦੇ ਹਾਂ, ਪਹਿਲੀ ਗੱਲ ਤਾਂ ਇਸ ਨੂੰ ਜਿਸ ਤਰੀਕੇ ਦੇ ਨਾਲ ਹਵਾ ਦਿੱਤੀ ਗਈ, ਔਰ ਉਹੀ ਭਾਵੇਂ ਹੰਟਿੰਗਟਨ ਨੇ ਜਦੋਂ ਕਲੈਸ਼ ਆਫ ਸਿਵਲਾਈਜੇਸ਼ਨ ਦੀ ਗੱਲ ਕੀਤੀ, ਜਦੋਂ ਅਸੀਂ ਵੀ ਕਦੀ ਕਦਾਈ ਮੈਂਸ਼ਨ ਕਰਦੇ ਹਾਂ, ਤੇ ਮੈਨੂੰ ਵੀ ਇਹ ਲੱਗਦਾ ਵੀ ਇਹ ਇਵੇਂ ਬਲੈਕ ਐਂਡ ਵਾਈਟ ਨਹੀਂ ਹੈ ਜਿਵੇਂ ਹੰਟਿੰਗਟਨ ਨੇ ਕਹਿਣ ਦੀ ਕੋਸ਼ਿਸ਼ ਕੀਤੀ। ਪਰ ਜਦੋਂ ਤੁਸੀਂ ਬਹੁਤ ਵਾਰ ਇਹ ਟਕਰਾਅ ਦੇਖਦੇ ਹੋ ਕਿਤੇ ਵੀ, ਭਾਵੇਂ ਸ਼ੁਰੂ ਦੇ ਵਿੱਚ ਤੁਹਾਨੂੰ ਕੁਝ ਲੋਕ ਮਿਡਲ ਗਰਾਊਂਡ 'ਚ ਖੜੇ ਨਜ਼ਰ ਆ ਰਹੇ ਹੁੰਦੇ ਨੇ, ਫਿਰ ਆਲ ਆਫ ਏ ਸਡਨ ਉਹ 2 ਖੈਮੇ ਬੜੇ ਕਲੀਅਰ ਹੋ ਜਾਂਦੇ ਨੇ। ਹਾਲਾਂਕਿ ਕੁਝ ਸਿਚੁਏਸ਼ਨਸ ਦੇ ਵਿੱਚ ਜਿਵੇਂ ਅਰਮੀਨੀਆ ਦੇ ਮੁੱਦੇ ਦੇ ਉੱਤੇ ਜਿਹੜਾ ਉਹਨਾਂ ਦਾ ਜਦੋਂ ਅਜ਼ਰਬਾਈਜਾਨ ਦੇ ਨਾਲ ਟਕਰਾਅ ਹੋਇਆ, ਤੇ ਅਸੀਂ ਦੇਖਦੇ ਹਾਂ ਕਿ ਵੀ ਬੇਸ਼ੱਕ ਅਜ਼ਰਬਾਈਜਾਨ ਦੇ ਨਾਲ ਕੌਣ ਕਿੱਥੇ ਖੜਾ ਹੈ, ਉੱਥੇ ਕੋਈ ਇਸਲਾਮ ਜਾਂ ਕ੍ਰਿਸਚਨ ਜਾਂ ਯਹੂਦੀ ਜਿਹੜਾ ਫੈਕਟਰ ਬਹੁਤਾ ਨਜ਼ਰ ਨਹੀਂ ਆਇਆ। ਅਰਮੀਨੀਆ ਪਹਿਲੀ ਈਸਾਈ ਕੰਟਰੀ ਹੈ, ਲੇਕਿਨ ਉਸ ਦੀ ਮਦਦ ਈਰਾਨ ਵੀ ਕਰ ਰਿਹਾ ਸੀ। ਦੂਸਰੇ ਪਾਸੇ ਅਜ਼ਰਬਾਈਜਾਨ ਜਿਹਦੀ ਇੱਕ ਸਾਈਜ਼ੇਬਲ ਪੋਪੂਲੇਸ਼ਨ ਈਰਾਨੀ ਸ਼ੀਆਂ ਦੀ ਹੈ, ਅਜ਼ਰਬਾਈਜਾਨ ਤੋਂ ਰੂਸ ਨੇ ਜਿਹੜਾ ਇਸ ਨੇ ਈਰਾਨ ਨੇ ਆਪਣਾ ਪਾਸਾ ਵੱਟਿਆ ਹੋਇਆ ਸੀ ਜੀ। ਇੱਧਰ ਅਸੀਂ ਇਜ਼ਰਾਈਲ ਦੇਖਦੇ ਹਾਂ ਕਿ ਇਜ਼ਰਾਈਲ ਉਹਨਾਂ ਈਸਾਈਆਂ ਦੀ ਥਾਂ ਤੇ ਉਸ ਕੋਜ਼ਬੈਕ ਕੀ ਉਹ ਥਾਂ ਸੀ ਜਿਹੜਾ ਉਹਨਾਂ ਨੇ ਲੈ ਲਿਆ ਫਾਈਨਲੀ ਅਜ਼ਰਬਾਈਜਾਨ ਨੇ, ਉਹ ਟਰਕੀ ਦੀ ਉਹਦੀ ਮਦਦ ਕਰ ਰਿਹਾ ਸੀ ਅਜ਼ਰਬਾਈਜਾਨ ਦੀ। ਪਾਕਿਸਤਾਨ ਦੀ ਪੋਜੀਸ਼ਨ, ਪਾਕਿਸਤਾਨ ਨੇ ਤਾਂ ਕਦੇ ਅਰਮੀਨੀਆ ਨੂੰ ਰੈਕਗਨਾਈਜ਼ ਹੀ ਨਹੀਂ ਕੀਤਾ, ਲੇਕਿਨ ਜਿਹੜੇ ਅਜ਼ਰਬਾਈਜਾਨ ਨੂੰ ਜਿਹੜਾ ਅਸਲਾ ਜਾਂ ਦੂਜਾ ਉਸ ਦੇ ਵਿੱਚ ਪਾਕਿਸਤਾਨ ਵੀ ਉਹਨੂੰ ਪ੍ਰੋਵਾਈਡ, ਇੰਡੀਆ ਜਿਹੜਾ ਹੈ ਉਹ ਦੋਨੋਂ ਸਾਈਡਸ ਆਫ ਦਾ ਗੇਮ ਪਲੇ ਕਰ ਰਿਹਾ ਸੀ। ਇਹਨਾਂ ਨੂੰ ਹਥਿਆਰ ਦੇ ਰਿਹਾ ਸੀ ਅਜ਼ਰਬਾਈਜਾਨ ਨੂੰ, ਜਿਵੇਂ ਅਸੀਂ ਦੇਖਿਆ, ਤੇ ਲਿਪ ਸਿੰਪਥੀ ਉਹਨਾਂ ਨਾਲ ਕਰ ਰਿਹਾ ਸੀ। ਸੋ ਇਹ ਕੁਝ ਸਿਚੁਏਸ਼ਨਸ ਨੇ ਜਿਹਦੇ 'ਚ ਜਿਹੜਾ ਹੈ ਉਹ ਤੁਹਾਨੂੰ ਡਿਫਰੈਂਟ ਨਜ਼ਰ ਆਏਗਾ ਕਿ ਭਾਈ ਉਹਦੀ ਪੋਜੀਸ਼ਨ ਕੀ ਹੈ। ਲੇਕਿਨ ਬਾਈ ਐਂਡ ਲਾਰਜ ਜਦੋਂ ਮਿਡਲ ਈਸਟ ਦੇ ਟਕਰਾਅ ਦੀ ਗੱਲ ਆਉਂਦੀ ਹੈ ਤੇ ਫਿਰ ਇਹ ਜਿਹੜੀ ਕਲੋਨੀਅਲ ਮੈਪ ਮੇਕਿੰਗ ਕਰਨ ਵਾਲੀਆਂ ਵੈਸਟਰਨ ਕੰਟਰੀਜ਼ ਨੇ, ਜਿਨ੍ਹਾਂ ਨੂੰ ਜ਼ਾਹਰ ਹੈ ਅੱਜ ਅਮਰੀਕਾ ਲੀਡ ਕਰਦਾ ਹੈ, ਪਹਿਲਾਂ ਵੈਸਟਰਨ ਯੂਰਪ ਹੀ ਸੀ, ਈਸਟਰਨ ਯੂਰਪ ਸੋਵੀਅਤ ਬਲਾਕਸ ਸੀ, ਹੁਣ ਲੈ ਦੇ ਕੇ ਉਹੀ ਤਾਕਤਾਂ ਉਸ ਪਾਸੇ ਖਲੋ ਜਾਂਦੀਆਂ ਨੇ। ਜਦੋਂ ਇੰਟਰਨੈਸ਼ਨਲ ਸਿਚੁਏਸ਼ਨ ਇਸ ਲੈਵਲ ਤੇ ਹੋਏ ਵੀ ਆਲਰੇਡੀ ਇੱਕ ਜਿਹੜਾ ਕਨਫਲਿਕਟ ਹੈ ਉਸ ਨੇ ਵੱਡੀ ਡਿਵੀਜ਼ਨ ਪੈਦਾ ਕੀਤੀ ਹੋਏ, ਔਰ ਉਸ ਦੇ ਵਿੱਚ ਇਨਸਾਨੀਅਤ ਨੂੰ ਝੋਕਿਆ ਹੋਏ, ਜਿਸ ਚੋਂ ਜਿਹੜੇ ਪੈਸੀਮਿਸਟ ਨੇ ਉਹ ਇਹ ਦੇਖ ਰਹੇ ਹੋਣ ਕਿ ਵੀ ਇਹ ਨਿਊਕਲੀਅਰ ਵੱਲ ਜਾ ਰਿਹਾ। ਮੇਰੀ ਮੁਰਾਦ ਯੂਕਰੇਨ ਤੋਂ ਹੈ ਕਿ ਅਜੇ ਤਾਂ ਯੂਕਰੇਨ ਦਾ 18 ਮਹੀਨੇ ਦਾ ਆਲਮੋਸਟ ਕਨਫਲਿਕਟ ਚੱਲ ਰਿਹਾ ਹੈ, ਰੋਜ਼ਾਨਾ ਮਰ ਰਹੇ ਨੇ ਉੱਥੇ ਵੀ ਜਿਹੜਾ ਹੈ ਉਹ 1.5 ਲੱਖ ਤੋਂ ਜ਼ਿਆਦਾ ਯੂਕਰੇਨੀਅਨ, ਇਸ ਤੋਂ ਜ਼ਿਆਦਾ ਰਸ਼ੀਅਨ ਸੋਲਜਰ, ਕਿੰਨੇ ਵੂੰਡਡ, ਲਗਭਗ 40% ਆਬਾਦੀ ਉਹਨਾਂ ਦੀ ਵਿਦਨ ਕੰਟਰੀ ਰਿਫਿਊਜੀ ਬਣੀ ਹੋਈ ਹੈ। ਕਿੰਨੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਜਿਹੜੇ ਰਿਫਿਊਜੀ ਨੇ ਜਿਨ੍ਹਾਂ ਨੂੰ ਮੁਲਕ ਛੱਡ ਕੇ ਉਹ ਪੋਲੈਂਡ, ਰੋਮਾਨੀਆ ਔਰ ਬਾਕੀ ਥਾਵਾਂ ਤੇ ਜਾ ਕੇ ਬੈਠੇ ਹੋਏ ਨੇ, ਔਰ ਉਹਦੇ 'ਚ ਵੀ ਉਹੀ ਪੋਲਰਾਈਜੇਸ਼ਨ ਜਿਹਦੇ ਥੱਲੇ ਚਾਈਨਾ ਔਰ ਰਸ਼ੀਆ ਇੱਕ ਬਲਾਕ ਦੇ ਵਿੱਚ, ਇੰਡੀਆ ਐਜ਼ ਯੂਜੂਅਲ ਜਿਹੜਾ ਉਹਦਾ ਰੋਲ ਹਮੇਸ਼ਾ ਰਿਹਾ ਕਿ ਮਲਾਈ ਇੱਧਰੋਂ ਵੀ ਖਾਓ ਉੱਧਰੋਂ ਵੀ ਖਾਓ, ਪਰ ਕਮਿਟਮੈਂਟ ਦਾ ਜਿਹੜਾ ਜਦੋਂ ਵੇੜਾ ਆਏ ਤੇ ਉਦੋਂ ਤੁਸੀਂ ਐਗਰੈਸਰ ਦੇ ਨਾਲ ਖਲੋਵੋ, ਰਸ਼ੀਆ ਦੇ ਨਾਲ ਉਹ ਖਲੋਤਾ ਹੈ। ਔਰ ਇਹੀ ਹਾਲ ਉਹਦੇ 'ਚ ਵੀ ਅਸੀਂ ਦੇਖਦੇ ਹਾਂ ਵੀ ਅਮਰੀਕਾ ਨੇ ਜੇ ਸੈਂਕਸ਼ਨਸ ਲਾਈਆਂ
ਤੇ ਦੂਸਰਾ ਉਹੀ ਯੂਰਪੀਅਨ ਮੁਲਕ। ਔਰ ਉਹੀ ਫਿਰ ਜੇ ਤੁਸੀਂ ਇਸ ਹਿਸਟਰੀ ਨੂੰ ਫਿਰ ਹੋਰ ਬੈਕ ਤੇ ਲੈ ਜਾਓ, ਉਹ ਜ਼ਿਆਦਾ ਖਤਰਨਾਕ ਬਣ ਜਾਂਦੀ ਹੈ। ਜੇ ਕ੍ਰਿਸਚੀਅਨਿਟੀ ਵਰਸਸ ਇਸਲਾਮ ਦੇ ਨਾਲ ਜੋੜ ਕੇ ਕਰੂਸੇਡਸ ਦੀ ਹਿਸਟਰੀ ਜਿਹੜੀ ਪਿਛਲੀਆਂ ਸਦੀਆਂ ਦੀ ਹੈ, ਉਸ ਦੇ ਵਿੱਚ ਫਿਰ ਉਹ ਸਾਰੀ ਜਿਹੜੀ ਸਾਈਕੋ ਹਿਸਟਰੀ ਦੀ ਨਫ਼ਰਤ ਹੈ ਉਹ ਵੀ ਨਜ਼ਰ ਆ ਜਾਂਦੀ ਹੈ। ਤੇ ਫਿਰ ਗੱਲ ਇੱਥੇ ਨਹੀਂ ਮੁੱਕਦੀ, ਜਦੋਂ ਕੌਮਾਂ ਦੀ ਗੱਲ ਆ ਜਾਂਦੀ ਹੈ ਤੇ ਕੌਮਾਂ ਦੇ ਵਿੱਚ ਫਿਰ ਜਿਊਜ਼ ਦਾ ਜਾਂ ਉਹਨਾਂ ਦੇ ਉਹ ਸਾਰੇ ਦਾ ਰੋਲ ਨਬੀ ਮੁਹੰਮਦ ਦੇ ਜ਼ਮਾਨੇ 'ਚ ਕੀ ਸੀ, ਕੀ ਸਮਝੌਤਾ ਕੀਤਾ, ਕੀ ਤੋੜਿਆ, ਕਿੱਥੇ ਕੀ ਕੀਤਾ। ਧਾਰਮਿਕ ਸਕ੍ਰਿਪਚਰਸ ਨੂੰ ਕੋਟ ਕਰਨ ਦੀ ਗੱਲ ਆ ਜਾਂਦੀ ਹੈ, ਕੋਈ ਕੁਰਾਨ ਨੂੰ ਕੋਟ ਕਰ ਰਿਹਾ ਹੁੰਦਾ ਹੈ, ਤੇ ਕੋਈ ਅਮਰੀਕਾ ਦੇ ਬਾਈਡਨ ਵਰਗੇ ਔਰ ਦੂਸਰੇ ਲੋਕ ਜਿਹੜੇ ਆਪਣੇ ਆਪ ਨੂੰ ਪੀਪਲ ਆਫ ਦਾ ਜਿਹੜਾ ਉਹ ਗ੍ਰੇਟਰ ਇਜ਼ਰਾਈਲ ਦੇ ਕਨਸੈਪਟ ਨਾਲ ਜੋੜਦੇ ਨੇ, ਯਹੂਦੀਆਂ ਨੂੰ ਚੋਜ਼ਨ ਪੀਪਲ ਕਹਿੰਦੇ ਨੇ। ਔਰ ਉਹ ਸਾਰੇ ਦੇ ਵਿੱਚ ਫਿਰ ਉਹ ਆਪਣੀ ਇੰਟਰਪ੍ਰੀਟੇਸ਼ਨ ਤੇ ਆ ਜਾਂਦੇ ਨੇ। ਔਰ ਇਹ ਜਿਹਨੂੰ ਕਦੇ ਇੱਥੇ ਜਿਹੜਾ ਇੱਕ ਸਪੀਕਰ ਹੈ, ਉਹਦਾ ਕੀ ਨਾਂ ਸੀ, ਜਿਹਨੇ ਜੂਡੀਓ ਕ੍ਰਿਸਚੀਅਨ ਵੈਲਿਊ ਸਿਸਟਮ ਦੀ ਗੱਲ ਕੀਤੀ, ਨਿਊਟ ਗਿੰਗਰਿਚ। ਸਭ ਤੋਂ ਪਹਿਲਾਂ ਇਸ ਰਿਪਬਲਿਕਨ ਨੇ, ਨਿਊਟ ਗਿੰਗਰਿਚ ਨੇ ਇਹ ਥਿਊਰੀ ਕਿ ਜੂਡੀਓ ਕ੍ਰਿਸਚੀਅਨ ਰਾਊਟਸ। ਹੁਣ ਇਸ ਸਾਰੇ ਚੋਂ ਜਿਹੜੇ ਵਿਦਨ ਕਮਿਊਨਿਟੀਜ਼ ਨੇ, ਇਹ ਨਹੀਂ ਹੈ ਵੀ ਲੋਕ ਕੋਈ ਆਵਾਜ਼ ਸੱਚ ਦੀ ਚੁੱਕਣ ਵਾਲੇ ਨਹੀਂ ਨੇ। ਜੂਸ ਦੇ ਵਿੱਚ ਤੁਹਾਨੂੰ ਹੁਣ ਜੇ ਇਸ ਸਾਰੇ ਪੀਰੀਅਡ 'ਚ ਅਸੀਂ ਜੂਸ ਜਾਂ ਕ੍ਰਿਸਚਨ 'ਚ ਵੀ ਦੇਖੀਏ, ਜੇ ਮਜ਼ਹਬੀ ਤੌਰ 'ਤੇ ਇਸ ਨੂੰ ਹਾਲਾਂਕਿ ਇਸ਼ੂ ਮਜ਼ਹਬੀ ਨਹੀਂ ਸੀ, ਬਣਾ ਦਿੱਤਾ ਗਿਆ, ਕਿਉਂਕਿ ਜੇ ਤੁਸੀਂ ਜਦੋਂ ਫਲਸਤੀਨ ਦੀ ਡਿਵੀਜ਼ਨ ਦੀ ਗੱਲ ਹੁੰਦੀ ਹੈ ਜਾਂ ਦੂਸਰਾ ਉਹਦੇ 'ਚ ਯੂਰਪ ਦੀ ਆਪਣੀ ਕਲੈਕਟਿਵ ਗਿਲਟ ਸੀ ਜਿਸ 'ਚੋਂ ਇਜ਼ਰਾਈਲ ਦਾ ਬਰਥ ਹੁੰਦਾ ਹੈ। ਪਰ ਉਦੋਂ ਤੱਕ ਕਦੇ ਵੀ, ਔਰ ਜਿਵੇਂ ਅਸੀਂ ਰਿਪੀਟਡਲੀ ਇਹਨਾਂ ਦਿਨਾਂ 'ਚ ਕਿਹਾ ਕਿ ਜੇ ਓਸਲੋ ਅਕੋਰਡ ਤੋਂ ਬਾਅਦ ਜੋ ਯਾਸਰ ਅਰਾਫਾਤ ਔਰ ਮਿਸਟਰ ਰੈਬਿਨ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਦਾ ਹੋਇਆ ਸੀ, ਸੱਚਮੁੱਚ ਵੈਸਟਰਨ ਪਾਵਰਸ ਇਨ ਜਨਰਲ ਔਰ ਅਮਰੀਕਾ ਇਨ ਪਰਟੀਕੂਲਰ ਅੱਡੀ ਗੱਡ ਕੇ ਟੂ ਨੇਸ਼ਨ ਥਿਓਰੀ ਦੇ ਉਸ ਪਾਰਟ ਨੂੰ ਇੰਪਲੀਮੈਂਟ ਕਰਦੇ ਕਿ ਭਾਈ ਵੈਸਟ ਬੈਂਕ ਗਾਜ਼ਾ ਜਿੱਥੇ ਆਲਰੇਡੀ ਉਹ ਸੈਂਟਰਡ ਸੀ, ਥੋੜ੍ਹੀ ਬਹੁਤ ਆਕੂਪਾਈਡ ਟੈਰੀਟਰੀ ਜਾਂ ਸੈਟਲਮੈਂਟਸ ਦਾ ਰੌਲਾ ਸੀ, ਉਹਨੂੰ ਸੈਟਲ ਕੀਤਾ ਜਾ ਸਕਦਾ ਸੀ। ਇਜ਼ਰਾਈਲ ਨੇ ਆਲਰੇਡੀ ਆਪਣਾ ਮਾਈਟ ਜਿਹੜਾ 7 ਡੇ ਵਾਰ ਜਿਹੜੀ ਹੈ ਉਹਨਾਂ ਦੀ 1967 'ਚ ਹੋਈ, 6 ਡੇ ਵਾਰ ਜਾਂ 7 ਡੇ ਵਾਰ ਉਹਨੂੰ ਕਹਿੰਦੇ ਨੇ, ਉਹ ਵੀ ਉਸ ਤੋਂ ਪਹਿਲਾਂ ਜਦੋਂ 1948 'ਚ ਇਜ਼ਰਾਈਲ ਮੁਲਕ ਦੀ ਗੱਲ ਤੁਰਦੀ ਹੈ ਤਾਂ ਉਹਨੇ ਉਦੋਂ ਵੀ ਡਿਫੀਟ ਕੀਤਾ ਸੀ ਅਰਬ ਮੁਲਕਾਂ ਨੂੰ। ਔਰ ਇਜ਼ਰਾਈਲ ਦੀ ਜਿਹੜੀ ਮਿਲਟਰੀ ਪ੍ਰੋਸੈਸ ਹੈ ਉਹਨੇ ਸਾਬਤ ਕਰ ਦਿੱਤਾ ਸੀ ਕਿ ਸਾਰੇ ਈਵਨ ਨਾਸਰ ਵਰਗਾ ਬੰਦਾ ਜਿਹੜਾ ਵੱਡਾ ਜਿਹਨੇ ਸੂਏਜ਼ ਕੈਨਾਲ ਬੰਦ ਕਰ ਦਿੱਤੀ ਸੀ, ਅਲਟੀਮੇਟਲੀ ਉਹ ਜਿਹਨੂੰ ਕਹਿਣਾ ਹੋਇਆ ਕਿ ਉਹਨੂੰ ਵੀ ਧੂੜ ਚਟਾਈ, ਇਜਿਪਟ ਨੂੰ ਵੀ ਔਰ ਸੀਰੀਆ ਵੀ ਔਰ ਜਾਰਡਨ ਵੀ, ਇਹ ਸਾਰਿਆਂ ਨੇ ਕਲੈਕਟਿਵ ਹਮਲਾ ਕੀਤਾ ਸੀ। ਫਿਰ ਵੀ ਸੋ ਇਜ਼ਰਾਈਲ ਆਪਣੇ ਉਸ ਢੰਗ ਦੇ ਨਾਲ ਸੇਫ ਐਂਡ ਸਿਕਿਉਰ ਹੋ ਚੁੱਕਾ ਸੀ। ਹਾਂ, ਜਿਹੜੀ ਗੱਲ ਕਦੇ ਸ਼ਾਇਦ ਚਰਚਿਲ ਦੇ ਹਵਾਲੇ ਨਾਲ ਕਹੀ ਜਾਂਦੀ ਹੈ ਜਾਂ ਕਿਸੇ ਹੋਰ ਦੇ, ਉਹ ਦੋ ਹੁੰਦੇ ਨੇ ਕਿ ਵੀ ਮੈਗਨੈਨਿਮਸ ਇਨ ਵਿਕਟਰੀ, ਡਿਫਾਇੰਟ ਇਨ ਡਿਫੀਟ। ਬਿਲਕੁਲ, ਕਿ ਵੀ ਇਹ ਜਿਹੜੇ ਤੁਹਾਡਾ ਟ੍ਰੇਡ ਕੋ ਜਦੋਂ ਤੁਸੀਂ ਜਿੱਤ ਗਏ ਹੋ ਫਿਰ ਤੁਸੀਂ ਮੈਗਨੈਨਿਮਿਟੀ ਦਿਖਾਓ। ਪਤਾ ਨਹੀਂ ਸਿਕੰਦਰ ਪੋਰਸ ਦਾ ਕੀ ਡਾਇਲੋਗ ਹੋਇਆ ਜਾਂ ਨਹੀਂ ਹੋਇਆ, ਹਕੀਕਤ ਕੀ ਹੈ, ਪਰ ਇੰਨਾ ਕੁ ਅਸੀਂ ਜ਼ਰੂਰ ਸਾਨੂੰ ਉਹ ਪੜ੍ਹਾਇਆ ਗਿਆ ਕਿ ਜੀ ਜਦੋਂ ਉਹਨੇ ਪੋਰਸ ਨੇ ਫਾਈਨਲੀ ਉਹਨੂੰ ਜਿਹੜਾ ਉਹ ਡਿਫਾਈਂਡ ਜਵਾਬ ਦਿੱਤਾ ਕਿ ਵੀ ਮੇਰੇ ਨਾਲ, ਉਹਨੂੰ ਕਿਹਾ ਗਿਆ ਵੀ ਤੇਰੇ ਨਾਲ ਦੱਸ ਕੀ ਸਲੂਕ ਕੀਤਾ ਜਾਏ, ਤਾਂ ਉਹਨੇ ਕਿਹਾ ਜੋ ਇੱਕ ਜਿਹੜਾ ਬਹਾਦਰ ਰਾਜਾ ਬਹਾਦਰ ਰਾਜੇ ਨਾਲ ਕਰਦਾ ਤੇ ਕਿਹਾ ਜਾਂਦਾ ਵੀ ਉਹਨੂੰ ਵਾਪਸ ਕਰਤੇ, ਉਹਦੀ ਟੈਰੀਟਰੀ ਵਾਪਸ ਮੁੜ ਗਿਆ। ਹਾਲਾਂ ਹੋਰ ਵੀ ਫੈਕਟਰ ਹੋਣਗੇ, ਲੇਕਿਨ ਇਹ ਹੈ ਜਿਹਨੂੰ ਅਸੀਂ ਮੈਗਨੈਨਿਮਸ ਇਨ ਵਿਕਟਰੀ ਕਹਿੰਦੇ ਕਿ ਇਜ਼ਰਾਈਲ ਨੇ ਆਪਣੀ ਜਿਹੜੀ ਹੈ ਮਿਲਟਰੀ ਪ੍ਰੋਸੈਸ ਵੀ ਸ਼ੋਅ ਕਰ ਦਿੱਤੀ ਸੀ। ਔਰ ਇਵੈਂਚੁਅਲੀ ਜਿਹੜੀ ਮੇਨ ਧਿਰ ਇਸ ਸਾਰੇ ਪੀਰੀਅਡ 'ਚ ਫਲਸਤੀਨੀਆਂ ਦੇ ਲਈ ਸੰਘਰਸ਼ ਕਰ ਰਹੀ ਸੀ, ਜਿਨ੍ਹਾਂ ਨੇ ਹਾਈਜੈਕਿੰਗਸ ਵੀ ਕੀਤੀਆਂ, ਬਲੈਕ ਸੈਪਟੈਂਬਰ ਵਰਗਾ ਕਾਲਾ ਕਾਰਾ ਕੀਤਾ, ਹੋਰ ਬਹੁਤ ਸਾਰੀਆਂ ਜਿਹੜੀਆਂ ਨੇ ਦਹਿਸ਼ਤਗਰਦੀ ਕਾਰਵਾਈਆਂ ਕੀਤੀਆਂ। ਇਵੈਂਚੁਅਲੀ 1997 ਤੱਕ ਪਹੁੰਚਦੇ ਆ ਉਹਨਾਂ ਨੇ ਵੀ ਰਿਅਲਾਈਜ਼ ਕਰ ਲਿਆ ਕਿ ਵੀ ਇਹ ਇਜ਼ਰਾਈਲ ਨੂੰ ਜਿਹੜਾ ਹੁਣ ਇਹ ਕਿ ਜੀ ਅਸੀਂ ਦੀ ਹੋਂਦ ਮਿਟਾ ਦੇਵਾਂਗੇ, ਸਮੁੰਦਰ 'ਚ ਸੁੱਟ ਦੇਵਾਂਗੇ, ਇਹ ਨਹੀਂ ਹੈ। ਸੋ ਉਹਨਾਂ ਨੇ ਵੀ ਯੀਲਡ ਕੀਤਾ। ਔਰ ਜ਼ਾਹਰ ਹੈ ਵੀ ਰੈਬਿਨ ਜਿਹੜਾ ਖੁਦ ਫਾਈਟਰ ਸੀ ਔਰ ਖੁਦ ਉਹਨੇ ਲੀਡ ਕੀਤਾ ਹੋਇਆ ਸੀ ਉਸ 67 ਦੀ ਜਾਂ 66 ਦੀ ਵਾਰ ਵੇਲੇ, ਉਹਨੇ ਵੀ ਇਹ ਦੇਖਿਆ ਕਿ ਵੀ ਅਲਟੀਮੇਟਲੀ ਅਸੀਂ ਇੱਕੋ ਹੀ ਜਿਹੜਾ ਉਸ ਖਿੱਤੇ ਦੇ ਲੋਕ ਹੈ, ਇਹਨਾਂ ਦਾ ਵੀ ਮੁਲਕ ਹੈ, ਅਸੀਂ ਇਕੱਠੇ ਹੀ ਰਹਿਣਾ। ਸੋ ਹੋ ਗਿਆ ਹੁਣ ਅਸੀਂ ਜਿਹੜਾ ਆਪਸ ਦੇ ਵਿੱਚ ਕਰੀਏ। ਲੇਕਿਨ ਉਹਨੂੰ ਉਹਦੇ ਬਾਅਦ ਰੇਬਿਨ ਦਾ ਵੀ ਮਰਡਰ ਹੋ ਗਿਆ, ਐਕਸਟ੍ਰੀਮ ਰਾਈਟ ਵਿੰਗਰ ਯਹੂਦੀ ਨੇ ਕੀਤਾ ਜੀ, ਤੇ ਯਾਸਰ ਅਰਾਫਾਤ ਨੂੰ ਵੈਸੇ ਹੀ ਬੇਬਸ ਕਰ ਦਿੱਤਾ ਗਿਆ ਔਰ
ਅਲਟੀਮੇਟਲੀ ਕੈਮੀਕਲ ਵੈਪਨ ਨਾਲ ਉਹਦਾ ਵੀ ਅੰਤ ਹੁੰਦਾ ਹੈ। ਔਰ ਇਹਨਾਂ ਸਰਕਮਸਟੈਂਸਿਸ 'ਚ ਦੇਖੋ ਅਸੀਂ, ਕਿਉਂਕਿ ਹਾਲਾਂਕਿ ਸਾਡੇ ਕੁਝ ਵੀਰ ਭੈਣਾਂ ਜਦੋਂ ਇਹ ਕਹਿਣਗੇ ਕਿ ਜੀ ਦੇਖੋ ਸਾਨੂੰ ਇਸ ਵੇਲੇ ਡਟ ਕੇ ਅਮਰੀਕਾ ਦਾ ਔਰ ਫਲਸਤੀਨ ਜਿਹੜਾ ਹੈ ਇਜ਼ਰਾਈਲ ਦਾ ਸਾਥ ਦੇਣਾ ਚਾਹੀਦਾ ਹੈ, ਤਾਂ ਮੇਰਾ ਇਹ ਕਹਿਣਾ ਹੈ ਔਰ ਮੈਂ ਇਹ ਕਿਹਾ ਕਿ ਦੇਖੋ ਸਾਡਾ ਕੋਈ ਤਕਰਾਰ ਨਹੀਂ ਹੈ। ਅਸੀਂ ਜਦੋਂ ਹਿਊਮੈਨਿਟੇਰੀਅਨ ਦੀ ਗੱਲ ਕਰਦੇ ਹਾਂ, ਕੋਈ ਵੀ ਸਿੱਖ, ਅਸੀਂ ਜੂਨ 84 ਦੇਖਿਆ ਹੋਇਆ, ਬਿਲਕੁਲ ਅਸੀਂ ਦੇਖਿਆ ਕਿ ਜਦੋਂ ਪੰਜਾਬ ਨੂੰ ਕੱਟ ਆਫ ਕਰ ਦਿੱਤਾ ਗਿਆ ਰੈਸਟ ਆਫ ਦਾ ਵਰਲਡ ਨਾਲੋਂ, ਜਾਂ ਦਰਬਾਰ ਸਾਹਿਬ ਦੇ ਅੰਦਰ 4 ਦਿਨ 5 ਦਿਨ ਕਿਸ ਹਾਲਾਤ ਦੇ ਵਿੱਚ ਕਿ ਉਹਨਾਂ ਦਾ ਪਾਣੀ ਬਿਜਲੀ ਕੱਟ, ਔਰ ਕਿਵੇਂ ਸਰਾਵਾਂ ਦੇ ਕਮਰਿਆਂ 'ਚ ਆਪਣਾ ਪਿਸ਼ਾਬ ਬੱਚਿਆਂ ਨੂੰ ਪਿਆਉਣ ਦੇ ਉੱਤੇ ਜਿਹੜੇ ਨੇ ਉਹ ਮਜਬੂਰ ਹੋਏ ਜਿਹੜੇ ਅੰਦਰ ਸੀ, ਕਿਵੇਂ ਭੁੱਖ ਦੇ ਨਾਲ ਪਿਆਸ ਦੇ ਨਾਲ। ਸੋ ਕੋਈ ਸਾਨੂੰ ਇਹ ਕਹਿਣ ਦੀ ਕੋਸ਼ਿਸ਼ ਕਰੇ ਕਿ ਨਹੀਂ ਜੀ ਤੁਸੀਂ ਅੱਖਾਂ ਮੀਟ ਲਓ, ਅਸੀਂ ਜੇ ਹਮਾਸ ਨੇ ਇਹ ਕਰਤੂਤ ਕੀਤੀ ਅਸੀਂ ਉਦੋਂ ਵੀ ਕੰਡੈਮ ਕੀਤਾ, ਔਰ ਅਸੀਂ ਸਮਝਦੇ ਹਾਂ ਵੀ ਇਹ ਬਹੁਤ ਵੱਡਾ, ਔਰ ਮੈਂ ਸਮਝਦਾ ਵੀ ਆਫਰੀਨ ਹੈ ਉਹਨਾਂ ਯੂਨੀਵਰਸਿਟੀਆਂ ਦੇ ਸਟੂਡੈਂਟਸ ਨੂੰ ਇੱਥੇ, ਉਹ ਭਾਵੇਂ ਕ੍ਰਿਸਚਨ ਨੇ ਯਹੂਦੀ ਨੇ। ਨਿਊਯਾਰਕ ਦੇ ਵਿੱਚ ਵੀ ਬਹੁਤ ਵੱਡਾ ਯਹੂਦੀਆਂ ਦਾ ਜਿਹੜਾ ਉਹਨਾਂ ਨੇ ਪਿਛਲੇ ਵੀਕਐਂਡ ਜਿਹੜਾ ਉਹ ਪ੍ਰੋਟੈਸਟ ਕੀਤਾ। ਇਸ ਹੱਕ 'ਚ ਵੀ ਅਸੀਂ ਨਹੀਂ ਚਾਹੁੰਦੇ ਵੀ ਉੱਥੇ ਸਿਵਿਲੀਅਨਸ ਦਾ ਜੈਨੋਸਾਈਡ ਹੋਏ, ਕਿਉਂਕਿ ਜਿਵੇਂ ਗਰਾਊਂਡ ਦੇ ਲਈ ਪ੍ਰਪੇਅਰ ਹੋ ਰਹੇ ਨੇ, ਬੰਬਾਰੀ ਇੰਨੇ ਹਜ਼ਾਰ ਬੰਬ ਉੱਥੇ ਸੁੱਟੇ ਨੇ। ਔਰ ਅੱਜ ਜਿਹੜਾ ਮੈਂ ਸਮਝਦਾ ਵੀ ਜਿਸ ਨੂੰ ਕੋਈ ਵੀ, ਇਸ ਲਈ UN ਨੇ ਵੀ ਕੰਡੈਮ ਕੀਤਾ, ਰੈੱਡ ਕਰਾਸ ਨੇ ਤਾਂ ਕਰਨਾ ਹੀ ਸੀ। ਔਰ ਇਹ ਹੈ ਕਿ ਭਾਈ ਉਹਨਾਂ ਨੇ ਉਸ ਹਸਪੀਟਲ ਦੇ ਉੱਤੇ ਜਿੱਥੇ ਪਹਿਲਾਂ ਹੀ ਪਾਣੀ ਵੀ ਕੱਟਿਆ ਹੋਇਆ ਸੀ, ਚਿੱਕੜ ਵਾਲਾ ਪਾਣੀ ਔਰ ਸਮੁੰਦਰ ਦਾ ਲੂਣ ਵਾਲਾ ਪਾਣੀ ਪੀਣ ਵਾਲਾ ਕੰਮ ਸੀ, ਕਿ ਉੱਥੇ ਉਹਨਾਂ ਨੇ ਜਿਹੜਾ ਇਜ਼ਰਾਈਲ ਨੇ 에ਅਰ ਸਟ੍ਰਾਈਕ ਉਸ ਹਸਪੀਟਲ ਤੇ ਕੀਤਾ, ਜਿੱਥੇ ਮਰੀਜ਼ ਤਾਂ ਵਿਚਾਰੇ ਪਹਿਲਾਂ ਹੀ ਅੱਧ ਮਾਰੇ ਹੋਣਗੇ, ਲੇਕਿਨ ਜਿਹੜਾ 3-4 ਲੱਖ ਦੇ ਕਰੀਬ, ਜਿਹੜਾ 1 ਮਿਲੀਅਨ ਦੇ ਕਰੀਬ ਇੱਕ ਖਿੱਤੇ ਦੇ ਵਿੱਚ ਗਜ਼ਾ ਦੇ ਲੋਕ ਨੇ, ਉਹਨਾਂ ਨੂੰ ਕਿਹਾ ਗਿਆ 24 ਘੰਟੇ ਤੁਸੀਂ ਇੱਥੋਂ ਨਿਕਲੋ, ਫਿਰ 48 ਘੰਟੇ ਕਰਤਾ। ਉਹਨਾਂ 'ਚੋਂ ਹੀ ਉਹ ਗਲੀਆਂ 'ਚ ਬੈਠੇ ਨੇ, ਤੇ ਜਾਂ ਉਹਨਾਂ 'ਚੋਂ ਕੁਛ ਨੇ ਆ ਕੇ ਉੱਥੇ ਪਨਾਹ ਲਈ ਹੋਈ ਸੀ। ਔਰ ਇਹ ਜਿਹੜਾ ਡੈਥ ਰੇਟ ਤਾਂ ਬਹੁਤ ਜ਼ਿਆਦਾ ਹੋਏਗਾ। ਐਸੋਸੀਏਟਡ ਪ੍ਰੈਸ ਦੀ ਖਬਰ ਹੈ, ਇਜ਼ਰਾਈਲ ਹਮਾਸ ਕਨਫਲਿਕਟ, Gaza health ministry says 500 killed in Israeli air strike on hospital. Israeli military spokesperson say no details on hospital deaths. We'll get the details and update. ਕਿ ਸਾਨੂੰ ਨਹੀਂ ਪਤਾ ਕਿੰਨੇ ਮਾਰੇ। ਉਹਨਾਂ ਨੇ ਕਿਹਾ ਜੀ 500 ਤੋਂ ਜ਼ਿਆਦਾ ਉਹਨਾਂ ਨੇ ਮਾਰ ਦਿੱਤੇ ਨੇ। ਔਰ ਇਹ ਸਭ ਉਸ ਪੀਰੀਅਡ 'ਚ ਹੋ ਰਿਹਾ ਹੈ ਜਦੋਂ ਕਿ ਪ੍ਰੈਜ਼ੀਡੈਂਟ ਬਾਈਡਨ ਜਿਹੜੇ ਨੇ ਉਹ ਅੱਜ ਕੱਲ੍ਹ ਦੇ ਵਿੱਚ ਉੱਥੇ ਪਹੁੰਚਣ ਵਾਲੇ ਨੇ ਮਿਡਲ ਈਸਟ ਦੇ ਵਿੱਚ। ਹੁਣ ਚਾਹੀਦਾ ਤਾਂ ਇਹ ਸੀ, ਦੇਖੋ ਅਮਰੀਕਾ ਜਿਹੜਾ ਸਭ ਤੋਂ ਜ਼ਿਆਦਾ ਅੱਜ ਵੀ ਜੇ ਫੋਰਨ ਏਡ ਜਾਂਦੀ ਹੈ ਕਿਸੇ ਨੂੰ, ਹਾਲਾਂ ਇਜ਼ਰਾਈਲ ਦੀ ਆਪਣੀ ਪਰ ਕੈਪੀਟਾ ਇਨਕਮ ਅਮਰੀਕਾ ਨਾਲੋਂ ਜ਼ਿਆਦਾ ਹੈ, ਲੇਕਿਨ ਉਹ ਇਜ਼ਰਾਈਲ ਨੂੰ ਜਾਂਦੀ ਹੈ, ਬਹੁਤ ਸਾਰੇ ਹਥਿਆਰ ਦੂਜੇ ਵੀ। ਹੁਣ ਬਜਾਏ ਇਸ ਦੇ ਕਿ ਭਾਈ ਇੱਕ ਪਾਸੇ ਅਮਰੀਕਾ ਆਪਣੀ ਡਿਪਲੋਮੇਸੀ ਵਰਤ ਕੇ, ਅਰਬ ਮੁਲਕ ਅਜੇ ਵੀ ਭਾਵੇਂ ਥੋੜ੍ਹੇ ਬਹੁਤ ਡ੍ਰਿਫਟ ਅਮਰੀਕਾ ਤੋਂ ਹੋਏ ਨੇ, ਸਾਊਦੀ ਅਰੇਬੀਆ ਹੈ ਜਾਂ ਇਜਿਪਟ ਹੈ ਜਾਂ UAE ਹੈ ਜਾਂ ਈਵਨ ਕਤਾਰ ਹੈ ਜਾਂ ਕਤਰ ਹੈ, ਜਿਨ੍ਹਾਂ ਨੇ ਤਾਲਿਬਾਨ ਦੇ ਨਾਲ ਵੀ ਐਗਰੀਮੈਂਟ ਸੀਲ ਕਰਵਾਇਆ ਅਮਰੀਕਾ ਦਾ। ਇੱਕ ਪਾਸੇ ਉਹਨਾਂ ਦੀ ਡਿਪਲੋਮੇਸੀ ਇਸਤੇਮਾਲ ਕਰਦੇ, ਦੂਸਰੇ ਪਾਸੇ ਉਹਨਾਂ ਨੂੰ ਵੀ ਇਜ਼ਰਾਈਲ ਨੂੰ ਕਹਿੰਦੇ ਕਿ ਭਾਈ ਇਹ ਠੀਕ ਹੈ ਵੀ ਤੁਸੀਂ ਹਮਾਸ ਦੇ ਖਿਲਾਫ ਆਪਣਾ ਜਾਰੀ ਰੱਖੋ, ਲੇਕਿਨ ਇਹ ਨਿਸ਼ਾਨਾ ਬਣਾ ਕੇ ਕਿ ਸਿਵਿਲੀਅਨ ਕੈਜੂਅਲਟੀਜ਼ ਨੂੰ ਵੀ ਕਰਨਾ ਹੈ। ਹੁਣ ਜੇ ਅਪਰੋਚ ਇਜ਼ਰਾਈਲ ਦੇ ਡਿਫੈਂਸ ਮਿਨਿਸਟਰ ਦੀ ਜਾਂ ਪ੍ਰਾਈਮ ਮਿਨਿਸਟਰ ਦੀ ਇਹ ਹੈ ਕਿ ਕੋਈ ਗਜ਼ਾ 'ਚ ਰਹਿਣ ਵਾਲਾ ਜਿਹੜਾ ਹੈ ਉਹ ਨਿਰਦੋਸ਼ ਹੈ ਹੀ ਨਹੀਂ, ਕੋਈ ਜਿਹੜਾ ਇਹ ਨਹੀਂ ਹੈ ਵੀ ਉਹਦਾ ਗੁਨਾਹ ਨਹੀਂ ਹੈ, ਔਰ ਕਲੈਕਟਿਵ ਪਨਿਸ਼ਮੈਂਟ ਉਹਨਾਂ ਦਾ ਡਿਫੈਂਸ ਮਿਨਿਸਟਰ ਕਹਿੰਦਾ ਵੀ ਅਸੀਂ ਕਲੈਕਟਿਵ ਪਨਿਸ਼ਮੈਂਟ ਦੇਵਾਂਗੇ, ਸਭ ਹਮਾਸ ਦੇ ਹੀ ਹਮਾਇਤੀ ਨੇ, ਅਸੀਂ ਇਹਨਾਂ ਨੂੰ ਸਾਂਝੀ ਪਨਿਸ਼ਮੈਂਟ ਦਾ ਮਤਲਬ ਹੈ ਹੁਣ ਇੱਕ ਅੰਦਾਜ਼ੇ ਮੁਤਾਬਕ ਜਿਹੜੇ ਮਰਨ ਵਾਲਿਆਂ ਦੇ ਵਿੱਚ ਵੱਡੀ ਗਿਣਤੀ ਬੱਚਿਆਂ ਦੀ ਹੈ, ਛੋਟੇ ਬੱਚੇ। ਹੁਣ ਛੋਟੇ ਬੱਚਿਆਂ ਨੇ ਹਮਾਸ ਨੂੰ ਕੀ ਦੇ ਦਿੱਤਾ ਹੈ, ਜਾਂ ਔਰਤਾਂ ਨੇ ਕੀ, ਜਾਂ ਮਰੀਜ਼ ਜਿਹੜੇ ਨੇ, ਬਜ਼ੁਰਗ ਨੇ, ਦੂਜੇ ਨੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਅਮਰੀਕਾ ਨੇ ਜੋ ਰੋਲ ਅਦਾ ਕਰਨਾ ਬਣਦਾ ਸੀ, ਇਹ ਠੀਕ ਹੈ ਕਿ ਇਹ ਇਜ਼ਰਾਈਲ ਅਮਰੀਕਾ ਦੀ ਇੱਕ ਸਟੇਟ ਹੈ ਮਿਡਲ ਈਸਟ ਦੇ ਵਿੱਚ ਜਿਹੜੇ ਉਹਦੇ ਹਿੱਤਾਂ ਦੀ ਰਾਖੀ ਕਰਦੀ ਹੈ। ਨੈਤਨਯਾਹੂ ਬੇਸ਼ੱਕ ਕੋਈ ਫਸਟ ਲਾਈਕਿੰਗ ਬਾਈਡਨ ਦੀ ਨਹੀਂ ਹੈ, ਨਾ ਹੀ ਉਹ ਪਿਛਲੇ ਪੀਰੀਅਡ ਸੀ, ਪਰ ਜਿਸ ਕਿਸਮ ਦੀਆਂ ਟਾਈਜ਼ ਨੇ ਜਾਂ ਦੂਜੀਆਂ ਉਹ ਹਮਾਇਤ ਕਰਨੀ ਬਣਦੀ ਹੈ ਇਹਨਾਂ ਦੀ। ਲੇਕਿਨ ਇਹ ਤਾਂ ਤੁਸੀਂ ਪ੍ਰਾਇੋਰਟੀ ਰੱਖੋ ਕਿ ਬਈ ਸਿਵਿਲੀਅਨਸ ਨੂੰ ਜਿਹੜਾ ਹਰ ਹਾਲਤ ਦੇ ਵਿੱਚ ਸੇਵ ਕਰਨ ਦੀ ਲਾਈਨ ਪ੍ਰੋਪਰ, ਕੋਈ ਡੈਡ ਲਾਈਨਸ, ਕੋਈ ਦੂਜਾ।
ਹੁਣ ਆਬਜੈਕਟਿਵ ਕੀ ਹੈ ਇਸ ਦਾ? ਹਮਾਸ ਨੇ ਜੋ ਕੀਤਾ ਉਹਨਾਂ ਦਾ ਸਾਨੂੰ ਨਹੀਂ ਪਤਾ ਹੈ। ਜੀ ਇੰਨਾ ਜ਼ਰੂਰ ਹੈ ਕਿ ਇਹ ਨਜ਼ਰ ਆ ਰਿਹਾ ਵੀ ਇਸ ਵੇਲੇ ਇਜ਼ਰਾਈਲ ਇਹ ਚਾਹੁੰਦਾ ਹੈ ਵੀ ਇਹ ਜਿਹੜੀ ਗਾਜ਼ਾ ਪੱਟੀ ਹੈ ਇਹਨੂੰ ਖਾਲੀ ਕਰਾ ਕੇ ਜਿਹੜਾ ਇਸ ਦੇ ਉੱਤੇ, ਹਾਲਾਂ ਪਹਿਲਾਂ ਵੀ 20-22 ਸਾਲ ਉਹਨਾਂ ਦੇ ਕਬਜ਼ੇ 'ਚ ਰਿਹਾ, ਪਰ ਉਹਨਾਂ ਦੇ ਕਬਜ਼ੇ 'ਚ ਉਦੋਂ ਸੀ ਜਦੋਂ ਕਿ ਉੱਥੇ ਫਲਸਤੀਨੀ ਰਹਿੰਦੇ ਸੀ। ਹੁਣ ਜਦੋਂ ਤੁਸੀਂ ਉਹਨਾਂ ਨੂੰ ਨੋਟਿਸ ਦੇ ਕੇ ਭਜਾ ਰਹੇ ਹੋ, ਉਹ ਚਾਹੁੰਦੇ ਨੇ ਵੀ ਇਹ ਇੱਥੋਂ ਨਿਕਲ ਕੇ ਜਾ ਕੇ ਕੋਈ ਇਜਿਪਟ ਦੇ ਵਿੱਚ ਸ਼ਰਨ ਲੈ ਲਏ, ਕੋਈ ਹੋਰ ਕਿਤੇ UN ਜਿਹੜੀ ਹੈ ਉਹ ਰੈਫਿਊਜੀ ਕੈਂਪ ਬਣਾ ਦੇ, ਔਰ ਇਸ ਦੇ ਉੱਤੇ ਤੁਹਾਡਾ ਉਹ ਜਿਹੜਾ ਗ੍ਰੇਟਰ ਇਜ਼ਰਾਈਲ ਦਾ ਡ੍ਰੀਮ ਵੀ ਹੈ, ਔਰ ਇੱਕ ਬਹਾਨਾ ਵੀ ਮਿਲ ਗਿਆ। ਔਰ ਉਹਨਾਂ ਨੂੰ ਇਹ ਇਸ ਵੇਲੇ ਉਹਨਾਂ ਦੇ ਨਾਲ ਹਮਦਰਦੀ ਵੀ ਸੀ ਕਿਉਂਕਿ ਜੋ ਹਮਾਸ ਨੇ ਕੀਤਾ ਉਹ ਕੰਡੈਮਨੇਬਲ ਸੀ। ਹੁਣ ਉਹਨਾਂ ਨੂੰ ਇਸ ਗੱਲ ਦੀ ਵੀ ਕੋਈ ਪਰਵਾਹ ਨਹੀਂ ਹੈ ਕਿ ਦੁਨੀਆ ਕੀ ਕਹਿੰਦੀ। ਜੇ ਉਹ ਕਹਿੰਦਾ ਜੀ ਇਹ ਸਾਰੇ ਗੁਨਾਹਗਾਰ ਨੇ, ਇਹਨਾਂ ਨੂੰ ਕਲੈਕਟਿਵ ਪਨਿਸ਼ਮੈਂਟ ਦਿੱਤੀ ਜਾਏ। UN ਕੀ ਕਹਿੰਦਾ, ਉਹ ਕਹਿੰਦੇ ਚੁੱਪ ਕਰਕੇ ਬੈਠੋ। ਅਮਰੀਕਾ ਦੀ ਲਾਈਨ ਜਿਹੜੀ ਹੈ ਇਸ ਦੇ ਉੱਤੇ ਉਹ ਅਸੀਂ ਇਹ ਦੇਖ ਸਕਦੇ ਹਾਂ ਕਿ ਵੀ ਬਾਈਡਨ ਕੀ ਕਹਿੰਦੇ ਨੇ। ਉਹ ਬਾਈਡਨ ਕਹਿੰਦੇ ਨੇ ਇਜ਼ਰਾਈਲ ਹੈਜ਼ ਦਾ ਰਾਈਟ ਐਂਡ ਇੰਡੀਡ ਦਾ ਡਿਊਟੀ ਟੂ ਡਿਫੈਂਡ ਇਟਸ ਪੀਪਲ ਫਰਮ ਹਮਾਸ ਐਂਡ ਅਦਰ ਟੈਰਰਿਸਟ ਐਂਡ ਟੂ ਪ੍ਰੀਵੈਂਟ ਫਿਊਚਰ ਅਟੈਕ, ਕਿ ਜੀ ਉਹਦਾ ਹੱਕ ਬਣਦਾ ਕਿ ਉਹ ਫਿਊਚਰ ਦੇ ਇਸ ਨੂੰ ਇੱਥੇ ਹੀ ਨਹੀਂ, ਅਜੇ ਕੁਛ ਦਿਨ ਪਹਿਲਾਂ ਹੀ, ਕਿਉਂਕਿ ਇੱਕ ਟਰਮ ਜ਼ਾਓਨਿਸਟ ਯੂਜ਼ ਹੁੰਦੀ ਹੈ ਜਦੋਂ ਕੋਈ ਐਕਸਟ੍ਰੀਮ ਯਹੂਦੀ ਜਿਹੜੇ ਬਿਲਕੁਲ ਰੈਡੀਕਲ ਟਾਈਪ ਨੇ, ਔਰ ਬਾਈਡਨ ਨੇ ਇਹ ਕਿਹਾ ਕਿ ਜੀ ਜ਼ਾਓਨਿਸਟ ਹੋਣ ਲਈ ਯਹੂਦੀ ਹੋਣਾ ਜ਼ਰੂਰੀ ਨਹੀਂ ਹੈ। ਹੁਣ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਇਹ ਕਿਸ ਲੈਵਲ ਤੱਕ ਜਾ ਕੇ ਇਹ ਸਾਰੀ ਗੱਲਬਾਤ ਹੈ। ਔਰ ਉਹਨੇ ਕਿਹਾ ਜੀ ਬਲਿੰਕਨ ਇਹ ਕਹਿ ਰਿਹਾ ਹੈ ਉਹਦੇ ਬਿਹਾਫ ਤੇ ਬਾਈਡਨ ਦੇ ਕਿ ਜੀ ਇਜ਼ਰਾਈਲ ਵੁੱਡ ਬਰੀਫ Biden on its war aims and strategy and on how it would conduct operations in a way, ਔਰ ਇਹ ਸਾਰਾ ਜਦੋਂ ਅਸੀਂ ਦੇਖਦੇ ਹਾਂ ਤਾਂ ਇਸ 'ਚ ਸਾਨੂੰ ਨਫ਼ਰਤ ਤੋਂ ਬਿਨਾਂ ਹੋਰ ਕੁਛ ਨਹੀਂ ਨਜ਼ਰ ਆਉਂਦਾ। ਔਰ ਦੂਸਰੇ ਪਾਸੇ ਜਦੋਂ ਸਾਡਾ ਇਹ ਫੀਅਰ ਹੈ ਕਿ ਵੀ ਜਿਉਂ-ਜਿਉਂ ਇਹ ਐਕਸਪੈਂਡ ਹੋਏਗਾ, ਇਸ ਵੇਲੇ ਜਿਹੜਾ ਹਿਜ਼ਬੁੱਲਾ ਜਿਹੜਾ ਅਗੇਨ ਪ੍ਰੋ ਇਰਾਨ ਹੈ ਜਾਂ ਇਰਾਨ ਦਾ ਹੀ ਖੜਾ ਕੀਤਾ ਹੋਇਆ ਹੈ, ਅੱਛਾ, ਉਹ ਲੈਬਨਾਨ ਦੇ ਵਿੱਚ ਬੈਠੇ ਦੇ ਆਰ ਇਚਿੰਗ ਫॉर ਐਨੀਥਿੰਗ। ਔਰ ਈਰਾਨ ਦੇ ਫੋਰਨ ਮਿਨਿਸਟਰ ਨੇ ਹੁਸੈਨ ਅਬਰੀਮੈਦੁਈਨ ਨੇ ਸਟੇਟ TV ਤੇ ਕਿਹਾ ਲੀਡਰਸ ਆਫ ਦ ਰੈਜ਼ਿਸਟੈਂਸ ਵਿਲ ਨਾਟ ਅਲਾਓ ਦ ਜ਼ਾਓਨਿਸਟ ਰਜੀਮ ਟੂ ਟੇਕ ਐਨੀ ਐਕਸ਼ਨ ਇਨ ਗਜ਼ਾ, ਆਲ ਆਪਸ਼ਨਸ ਆਰ ਓਪਨ ਐਂਡ ਵੀ ਕੈਨੋਟ ਬੀ ਇਨਡਿਫਰੈਂਟ ਟੂ ਦ ਵਾਰ ਕ੍ਰਾਈਮਸ ਕਮਿਟਡ ਅਗੇਂਸਟ ਦ ਪੀਪਲ ਆਫ ਗਜ਼ਾ। ਹੁਣ ਇਸ ਤੋਂ ਇਹ ਲੱਗਦਾ ਹੈ ਕਿ ਵੀ ਈਵਨ ਜੇ ਈਰਾਨ ਇਹਦੇ 'ਚ ਜੰਪ ਕਰ ਜਾਂਦਾ ਹੈ ਤੇ ਇਜ਼ਰਾਈਲ ਤਿਆਰ ਬੈਠਾ ਹੋਏਗਾ ਈਰਾਨ ਦੀਆਂ ਆਇਲ ਰਿਫਾਈਨਰੀਜ਼ ਨੂੰ ਹਿੱਟ ਕਰਨ ਦੇ ਲਈ। ਬਿਲਕੁਲ। ਔਰ ਜੇ ਗੱਲ ਉਸ ਪਾਸੇ ਜਾਂਦੀ ਹੈ ਤਾਂ ਅਸੀਂ ਇੱਥੇ ਦੇਖਾਂਗੇ ਆਲਰੇਡੀ ਮਹਿੰਗਾਈ ਦੂਜੀ ਹੈ, ਆਇਲ ਪ੍ਰਾਈਸਿਸ ਕਿੱਥੇ ਜਾਣਗੀਆਂ। ਅਫਰੀਕਾ ਦੇ ਔਰ ਦੂਸਰੇ ਮੁਲਕ ਜਿਹੜੇ ਪਹਿਲਾਂ ਹੀ ਭੁੱਖਮਰੀ ਔਰ ਦੂਸਰਿਆਂ ਨਾਲ ਨੇ, ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਦਾ ਇਹ ਫਰਮਾਨ ਏਮਨਾਬਾਦ ਸ਼ਹਿਰ 'ਚ ਉਹਨਾਂ ਨੇ ਇੱਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ ਕਿਹਾ, ਤੇ ਸਾਡੇ ਸਾਹਮਣੇ ਉਹ ਆ ਜਾਂਦਾ ਹੈ ਵੀ ਅੱਜ ਵੀ ਮਤਲਬ ਜਦੋਂ ਅਸੀਂ ਜਿਹੜਾ ਵੀ ਕੋਈ ਥੋੜ੍ਹਾ ਬਹੁਤ ਸੰਵੇਦਨਸ਼ੀਲ ਹੈ, ਸੈਂਸਿਟਿਵ ਮਾਈਂਡ ਵਾਲਾ ਹੈ, ਉਹ ਸੌ ਨਹੀਂ ਸਕਦਾ ਕਿਉਂਕਿ ਉਹ ਇਮੇਜਸ ਉਹ ਜਿਹੜੀਆਂ ਨੇ ਵਰਲਾਪ ਕਰ ਰਹੀਆਂ ਮਾਵਾਂ ਬੱਚਿਆਂ ਦੀਆਂ ਪਈਆਂ ਲਾਸ਼ਾਂ ਚਾਰ ਚਫੇਰੇ ਸਿੱਖ ਹੋ ਸਕਦੇ ਹੋ। ਹਾਂ, ਇਹਦੇ 'ਚ ਕੋਈ ਮਜ਼ਹਬ ਦੀ ਲਾਈਨ ਨਹੀਂ ਹੈ, ਅਸੀਂ ਸਾਰੇ ਇਨਸਾਨ ਹੈ। ਪਰ ਇਹੀ ਹੁੰਦਾ ਹੈ ਜਦੋਂ ਇਸ ਕਿਸਮ ਦਾ ਮਾਹੌਲ ਬਣਦਾ ਹੈ, ਅਸੀਂ ਕਹਿੰਦੇ ਹਾਂ ਵੀ ਅੱਖਾਂ ਅੰਨੀਆਂ ਹੋ ਜਾਂਦੀਆਂ ਨੇ। ਔਰ ਇਸ ਦੇ ਵਿੱਚ ਜਿਹੜਾ ਸਭ ਤੋਂ ਘਟੀਆ ਪਾਰਟ ਮੈਂ ਸਮਝਦਾ ਜੇ ਕਹਿਣਾ ਹੋਏ ਤਾਂ ਇਹ ਬਾਹਰਲੀਆਂ ਤਾਕਤਾਂ ਦਾ, ਕਿਉਂਕਿ ਹਮਾਸ ਦਾ ਕੰਡੈਮਨੇਬਲ ਹੈ। ਔਰ ਜਿਹੜੇ ਸਾਨੂੰ ਇਹ ਕਹਿਣ ਦੀ ਕੋਸ਼ਿਸ਼ ਕਰਦੇ ਨੇ ਕਿ ਜੀ ਅਸੀਂ ਜਿਹੜਾ ਉਹ ਇੱਕ ਪੱਖ ਨਾ ਲਈ, ਠੀਕ ਹੈ ਅਸੀਂ, ਔਰ ਇੱਥੇ ਵੀ ਜਦੋਂ ਦੋਨੋਂ ਪਾਸਿਓਂ ਪ੍ਰੋਟੈਸਟ ਹੋ ਰਹੇ ਸੀ, ਫਲਸਤੀਨੀ ਵੀ ਦੂਜੇ ਵੀ, ਸਾਨੂੰ ਕਿਹਾ ਗਿਆ ਸੀ ਕਿ ਜੀ ਅਸੀਂ ਹਿਊਮੈਨੀਟੇਰੀਅਨ ਮੁੱਦੇ ਦੇ ਉੱਤੇ ਤਾਂ ਆਮ ਜਨਤਾ, ਉਹ ਭਾਵੇਂ ਯਹੂਦੀ ਹੈ, ਈਸਾਈ ਹੈ, ਕੋਈ ਬਲੀਵਰ ਹੈ ਨਾ, ਉਹਨਾਂ ਦੇ ਨਾਲ ਖੜੇ ਹੈ। ਜੇ ਕੋਈ ਮੌਕਾ ਬਣੇ ਤਾਂ ਸਾਡੀਆਂ ਜਿਹੜੀਆਂ ਹਿਊਮੈਨੀਟੇਰੀਅਨ ਆਰਗੇਨਾਈਜੇਸ਼ਨਸ ਨੇ, ਹੁਣ ਤਾਂ ਉਹ ਪੂਰਾ ਜੰਗੀ ਪੀਰੀਅਡ ਹੈ, ਉੱਥੇ ਉਹਨਾਂ ਨੂੰ ਮਦਦ ਦੇ ਲਈ ਵੀ ਉਹ ਉਤਰਨਗੇ। ਲੇਕਿਨ ਪੋਲੀਟੀਕਲ ਲੈਵਲ ਦੇ ਉੱਤੇ ਬੜਾ ਕਲੀਅਰ ਹੈ ਕਿ ਭਾਈ ਟੂ ਨੇਸ਼ਨ ਦੀ ਗੱਲ, ਜਿਸ ਦੀ ਗੱਲ ਹੁਣ ਕੋਈ ਨਹੀਂ, ਹੁਣ ਤਾਂ ਇਹੀ ਹੈ ਜੀ ਕਿ ਅਸੀਂ ਬਸ ਜਿਹੜਾ ਉਹ ਕਲੈਕਟਿਵਲੀ ਪਨਿਸ਼ਮੈਂਟ ਦੇਣੀ ਹੈ। ਹਰ ਕੋਈ ਗਜ਼ਾ ਦਾ ਵਾਸੀ ਜਿਹੜਾ ਉਹ ਹਮਾਸ ਦਾ ਮੈਂਬਰ ਹੀ ਹੈ। ਸੋ ਇਸ ਅਪਰੋਚ ਦੇ ਚੱਲਦੇ ਆ। ਬੇਸ਼ੱਕ ਇੱਕ ਪਾਸੇ ਮੁਹੰਮਦ ਅਬਾਸ ਜਿਹੜੇ ਵੈਸਟ ਬੈਂਕ ਨੂੰ ਲੀਡ ਕਰਦੇ ਨੇ, PLO ਨਾਲ ਸੰਬੰਧ ਹੈ ਉਹਨਾਂ ਦਾ, ਉਹਨਾਂ ਨੇ ਬਾਈਡਨ ਨਾਲ ਪਹਿਲੀ ਮੀਟਿੰਗ ਦਾ ਕੈਂਸਲ ਕਰਤੀ। OIC ਜਿਹੜਾ 57 ਇਸਲਾਮਿਕ ਮੁਲਕਾਂ ਦਾ ਸੰਗਠਨ, ਗਟਲੈਸ, ਟੁਥਲੈਸ, ਸਪਾਈਨਲੈਸ ਲੋਕ ਨੇ,
ਉਹਨਾਂ ਦੀ ਮੀਟਿੰਗ ਹੈ, ਉਹਨਾਂ ਨੇ ਕੀ ਕੱਢਣਾ ਹੈ, ਕੀ ਪਾਉਣਾ ਹੈ। ਮੈਨੂੰ ਨਹੀਂ ਲੱਗਦਾ ਵੀ ਕਿਸੇ ਨੇ ਕੋਈ ਇਜ਼ਰਾਈਲ ਦੇ ਖਿਲਾਫ ਜੰਗ ਐਲਾਨਣੀ ਹੈ, ਉਹੀ ਗੱਲਾਂ ਬਾਤਾਂ। ਪਰ ਨਾ ਹੀ ਫਲਸਤੀਨੀਆਂ ਨੂੰ ਜਿਹੜੇ ਉੱਥੇ ਬੈਠੇ ਨੇ, ਨਾ ਹੀ ਇਜਿਪਟ ਲੈਣਾ ਚਾਹੁੰਦਾ ਹੈ, ਨਾ ਹੀ ਕੋਈ ਹੋਰ ਮੁਲਕ, ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਜਿਵੇਂ ਉੱਥੇ ਬੈਠ ਕੇ ਫਿਰ ਪਰਮਾਨੈਂਟਲੀ ਉਹਨਾਂ ਦਾ ਕੈਂਪ ਲੱਗ ਗਿਆ ਔਰ UN ਦੇ ਪੈਸੇ ਆਈ ਜਾਣੇ ਨੇ ਤੇ ਉਹਨਾਂ ਚੋਂ ਕਿਸੇ ਨੇ ਨਿਕਲਣਾ ਨਹੀਂ। ਇਜ਼ਰਾਈਲ ਵੀ ਇਹੀ ਚਾਹੁੰਦਾ ਅਲਟੀਮੇਟਲੀ ਕਿ ਬਈ ਇੱਥੋਂ ਇਹਨਾਂ ਨੂੰ ਕੱਢੋ, ਸਫਾਈ ਕਰੋ ਇਹਨਾਂ ਦੀ, ਔਰ ਕਰੋ ਇਸ ਬਹਾਨੇ ਨਾਲ ਕਿ ਜੀ ਦੇਖੋ ਹਮਾਸ ਨੇ ਸਿਵਿਲੀਅਨਸ ਨੂੰ ਐਜ਼ ਏ ਸ਼ੀਲਡ ਇਸਤੇਮਾਲ ਕਰਨਾ ਸ਼ੁਰੂ ਕੀਤਾ। ਸੋ ਅਸੀਂ ਇਹ ਸਾਡੇ ਬਰਦਾਸ਼ਤ ਤੋਂ ਬਾਹਰ ਹੈ ਜੋ ਬੇਗੁਨਾਹ ਦਾ ਮਾਰਿਆ ਜਾਣਾ, ਔਰ ਅਸੀਂ ਸਮਝਦੇ ਹਾਂ ਕਿ ਭਾਈ ਇਹ ਜੇ ਅਸੀਂ ਸਿੱਖ ਹੋਣ ਦੇ ਨਾਤੇ ਇਹ ਪੜ੍ਹਦੇ ਹਾਂ ਕਿ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ, ਕਿ ਰੱਬ ਖਾਲਕ ਖਲਕਤ ਦੇ ਵਿੱਚ ਵਸਦਾ ਹੈ। ਤੇ ਫਿਰ ਜਦੋਂ ਖਲਕਤ ਇਸ ਕਦਰ ਦੁੱਖਾਂ ਚੋਂ ਗੁਜ਼ਰ ਰਹੀ ਹੈ, ਭੁੱਖ ਪਿਆਸ ਮੌਤਾਂ ਚਾਰ ਚਫੇਰੇ ਆਦਮ ਬੋ ਹੋ ਰਹੀ ਹੈ, ਤੇ ਫਿਰ ਜੇ ਗੁਰੂ ਨਾਨਕ ਸਾਹਿਬ ਉਸ ਨਿਰੰਕਾਰ ਦੀ ਦਰਗਾਹ ਦੇ ਵਿੱਚ ਇਹ ਪੁਕਾਰ ਕਰਦੇ ਨੇ ਕਿ ਏਤੀ ਮਾਰ ਪਈ ਕੁਰਲਾਣੇ ਟੈਂਕੀ ਦਰਦ ਨਾ ਆਇਆ, ਔਰ ਉਹ ਪੂਰਾ ਬਿਆਨ ਹੈ, ਉਸ ਨੂੰ ਜੇ ਮੈਂ ਰਿਪੀਟ ਕੀਤਾ ਤਾਂ ਵਕਤ ਲੱਗੇਗਾ। ਉਹ ਹਰ ਜੰਗ ਦੇ ਵਿੱਚ ਜਿੱਥੇ ਕੈਜੂਅਲਟੀ ਆਮ ਲੋਕ ਹੁੰਦੇ ਨੇ, ਉੱਥੇ ਔਰਤਾਂ ਦੇ ਨਾਲ ਕੀ ਸਲੂਕ ਹੁੰਦਾ ਹੈ। ਜਿਨ ਸਿਰ ਸੋਹਨ ਪੱਟੀਆਂ ਮੰਗੀ ਪਾਏ ਸੰਦੂਰ, ਸੋ ਸਿਰ ਕਾਤੀ ਮੁੰਨੀ ਹੈ, ਔਰ ਇਹਦੀ ਹੈ ਕਿ ਗਲ ਵਿੱਚ ਆਵੇ ਧੂੜ, ਕਿ ਭਾਈ ਜਿਨ੍ਹਾਂ ਸਿਰਾਂ ਦੇ ਉੱਤੇ ਸੋਹਣੀਆਂ ਪੱਟੀਆਂ ਸੀ ਵਾਲਾਂ ਦੀਆਂ, ਸੰਦੂਰ ਸਨ, ਉਹ ਸਾਰੇ ਜਿਹੜੇ ਨੇ ਰੁਲ ਗਈਆਂ। ਉਹਨਾਂ ਦੇ ਕਾਤੀ ਉਹਦੇ ਨਾਲ ਕੈਂਚੀ ਨਾਲ ਉਹਨਾਂ ਦੇ ਸਿਰ ਮੁੰਨੇ ਹੋਏ ਨੇ, ਬਾਂਦੀਆਂ ਬਣਾ ਕੇ ਗੁਲਾਮ ਬਣਾ ਕੇ ਲਿਜਾ ਰਹੇ ਸੀ। ਫਿਰ ਜਿਨ ਕੇ ਬੰਕੇ ਘਰੀ ਨਾ ਆਇਆ ਤਿੰਨ ਕਿਵੇਂ ਰਹਿਣ ਵਿਹਾਣੀ, ਕਿ ਜਿਨ੍ਹਾਂ ਦੇ ਸੋਹਣੇ ਘਰੀ ਨਹੀਂ ਪਰਤੇ। ਔਰ ਫਿਰ ਇਹ ਨਹੀਂ ਹੈ ਕਿ ਕੋਈ ਇੱਕ ਮਜ਼ਹਬ ਦੇ ਨਾਲ ਮੁਸਲਮਾਨੀਆਂ ਪੜ੍ਹੇ ਕਤੇਬਾਂ, ਕਸ਼ਟ ਮੇ ਕਰੇ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਵੀ ਲੇਖਾ ਲਾਏ ਵੇ ਲਾਲੋ, ਕਿ ਮੁਸਲਮਾਨ ਔਰਤਾਂ ਹੋਣ, ਉੱਚੀ ਜਾਤ ਦੀਆਂ ਹੋਣ, ਨੀਵੀਂ ਜਾਤ ਦੀਆਂ ਹੋਣ, ਉਹ ਦੁੱਖ ਦੇ ਵਿੱਚ ਨੇ, ਚਾਰ ਚਫੇਰੇ। ਔਰ ਉਸ ਪੀੜ ਨੂੰ ਦੇਖਦਿਆਂ ਹੀ ਗੁਰੂ ਸਾਹਿਬ ਨੇ ਕਿਹਾ ਸੀ ਕਿ ਭਾਈ ਖੂਨ ਕੇ ਸੋਇਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ, ਕਿ ਮੈਂ ਇਹ ਖੂਨ ਦੇ ਗੀਤ, ਜਿਸ ਦੇ ਵਿੱਚ ਰਤ ਵੀ ਬਲੱਡ ਨੂੰ ਕਹਿੰਦੇ ਨੇ, ਕਿ ਆਮ ਤੇ ਸ਼ਗਨਾਂ ਦੇ ਗੀਤਾਂ 'ਚ ਕੇਸਰ ਛਿੜਕਿਆ ਜਾਂਦਾ ਹੈ, ਇੱਥੇ ਚਾਰ ਚਫੇਰੇ ਕਿਉਂ ਜਿਹਾ ਸ਼ਹਿਰ ਹੈ ਕਿ ਸਾਹਿਬ ਕੇ ਗੁਣ ਗਾਵੀਏ ਨਾਨਕ, ਮਾਸਪੁਰੀ ਵਿੱਚ ਆਖ ਮਸੋਲਾ। ਮਾਸਪੁਰੀ ਕਿ ਚਾਰ ਚਫੇਰੇ ਜਿਹੜੀ ਦੁਰਗੰਧ ਹੈ ਫਲੈਸ਼ ਦੀ, ਤੇ ਖੂਨ ਕੇ ਸੋਇਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ। ਸੋ ਅੱਜ ਸਾਡੀ ਹਾਲਤ ਵੀ ਇਹੀ ਹੈ, ਜਦੋਂ ਧਿਆਨ ਉਸ ਖਿੱਤੇ ਵੱਲ ਜਾਂਦਾ ਹੈ। ਔਰ ਯੂਕਰੇਨ ਦੀ ਪੀੜ ਅਜੇ ਨਿਕਲੀ ਨਹੀਂ ਸੀ, 18 ਮਹੀਨੇ ਤੋਂ ਉਸ ਦਾ ਦੇਖਦੇ ਹਾਂ ਕਿ ਭਾਈ ਕੀ ਚੱਲ ਰਿਹਾ ਹੈ। ਔਰ ਉੱਥੇ ਫਿਰ ਵੀ ਜਵਾਬੀ ਕੋਈ ਲੜਾਈ, ਕੋਈ ਹੋਰ ਕੋਈ ਇਸ ਕਿਸਮ ਦਾ ਪਾਰਟ ਬਾਈ ਐਂਡ ਲਾਰਜ ਰਸ਼ੀਆ ਨੇ ਕਿਤੇ ਨਾ ਕਿਤੇ, ਇਹਦੇ ਬਾਵਜੂਦ ਸੈਂਕਸ਼ਨ ਜਾਂ ਦੂਜੀਆਂ, ਇੱਥੇ ਤਾਂ ਉਹ ਕਲੈਕਟਿਵ ਪਨਿਸ਼ਮੈਂਟ ਦੇ ਥੱਲੇ ਕਹਿੰਦੇ ਨੇ ਕਿ ਕਰ ਦਿਓ, ਐਥਨਿਕ ਕਲੀਨਜ਼ਿੰਗ ਕਰ ਦਿਓ। ਸੋ ਇਹ ਐਕਸੈਪਟੇਬਲ ਨਹੀਂ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।